ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 6 ਤਰੀਕ ਆ ਤੇ ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-00503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਕੋਲੋਂ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡੈਟ ਨੂੰ ਕੰਸੋਲੀਡੇਟ ਕਰਾ ਸਕਦੇ ਹੋ। 60% ਦਾ ਕਰਜ਼ਾ ਤੁਹਾਡਾ ਮਾਫ ਕਰਾ ਸਕਦੇ ਨੇ। ਬੈਂਕਰਪਸੀ ਤੋਂ ਬਚਣ ਦੇ ਲਈ ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰਿੰਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਸੋ ਸਾਰੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ। ਸਰੋਤਿਆਂ ਨੂੰ ਵਾਰ-ਵਾਰ ਦੱਸਦੇ ਜਾਈਏ, ਇਹ ਜਿਹੜਾ ਸਾਡਾ ਪ੍ਰੋਗਰਾਮ ਤੁਸੀਂ ਸਾਤੋਂ ਸਰਵਣ ਕਰਦੇ, ਸਾਤੋਂ ਸੁਣਦੇ ਹੈਗੇ ਆ, ਇਹ ਕਿਸੇ ਗਵਰਨਮੈਂਟ ਦਾ ਜਾਂ ਕਿਸੇ ਆਰਗੇਨਾਈਜੇਸ਼ਨ ਦਾ ਸਪਾਂਸਰ ਨਹੀਂ ਹੁੰਦਾ ਹੈਗਾ। ਤੇ ਇੱਦਾਂ ਦੇ ਜਿਹੜੇ ਸਾਡੇ ਸਪਾਂਸਰ ਹੈਗੇ ਆ, ਉਹਨਾਂ ਦੇ ਸਦਕਾ ਹੀ ਜਿਹੜੇ ਸਾਰੇ ਇਹ ਪ੍ਰੋਗਰਾਮ ਆ ਤੁਹਾਡੇ ਤੱਕ ਪਹੁੰਚਾਏ ਜਾਂਦੇ ਹੈਗੇ ਆ। ਤੁਹਾਨੂੰ ਪਤਾ ਹੀ ਆ ਵੀ ਪੰਜਾਬੀ ਰੇਡੀਓ USA ਦੇ 15 ਦੇ ਕਰੀਬ AM ਤੇ FM ਸਟੇਸ਼ਨਸ ਆ। ਉਹਨਾਂ ਦਾ ਖਰਚਾ ਕਿੰਨੇ ਹਜ਼ਾਰਾਂ ਦੇ ਡਾਲਰਾਂ ਦੇ ਹਿਸਾਬ ਨਾਲ ਹੁੰਦਾ ਹੈਗਾ। ਬਿਜਲੀ ਦਾ ਬਿੱਲ ਲੈ ਲਓ, ਸਾਰਾ ਕੁਛ, ਇੰਪਲਾਈਆਂ ਦਾ ਖਰਚਾ, ਸੋ ਖਰਚਾ ਬਹੁਤ ਹੁੰਦਾ ਤੇ ਇਸ ਕਰਕੇ ਜਿਹੜੇ ਸਪਾਂਸਰ ਕਰਦੇ, ਤੁਸੀਂ ਵੀ ਵੱਧ ਤੋਂ ਵੱਧ ਜਿਹੜਾ ਸਪਾਂਸਰ ਕਰਿਆ ਕਰੋ। ਇੱਕ ਵਾਰੀ ਫੇਰ ਕਦੇ-ਕਦੇ ਆਪਾਂ ਰਿਮਾਈਂਡ ਕਰਾਉਂਦੇ ਰਹਿੰਦੇ ਆ, ਜਿੰਨੇ ਵੀ ਸਾਡੇ ਸਰੋਤੇ ਹੈਗੇ, ਕਿੱਥੇ-ਕਿੱਥੇ ਤੁਸੀਂ ਸੁਣ ਸਕਦੇ ਆ। ਪੰਜਾਬੀ ਰੇਡੀਓ USA ਇੱਕ YouTube ਜਾਂ Facebook ਚੈਨਲ ਨਹੀਂ ਹੈਗਾ। ਐਕਚੁਅਲ FCC ਦੇ ਥਰੂ ਲਾਇਸੈਂਸ 15 ਸਟੇਸ਼ਨ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਤੋਂ ਬ੍ਰੌਡਕਾਸਟ ਕੀਤਾ ਜਾਂਦਾ। 1170 AM, 99.3 FM ਇਹ ਬੇਰੀਏ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ, 50,000 ਵਾਟ ਦਾ। ਜੁਬਾ ਸਿਟੀ ਤਾਈਂ, ਸੈਕਰਾਮੈਂਟੋ ਤਾਈਂ, ਮੋਡੈਸਟੋ, ਫ੍ਰਿਜ਼ਨੋ ਤਾਈਂ ਤੁਸੀਂ ਬੇਰੀਏ ਤੋਂ ਲੈ ਕੇ ਇਹਨੂੰ ਸੁਣ ਸਕਦੇ ਹੋ ਕਾਰਾਂ ਦੇ ਵਿੱਚ। ਉਸ ਤੋਂ ਅੱਗੇ ਆ ਜਾਓ, ਫਿਰ ਸੈਕਰਾਮੈਂਟੋ 'ਚ 1470 AM ਤੇ 105.9 FM ਦੇ ਉੱਤੇ, ਫ੍ਰਿਜ਼ਨੋ ਦੇ ਵਿੱਚ 1300 AM ਤੇ 104.5 FM ਤੇ, ਯੂਬਾ ਸਿਟੀ ਦੇ ਵਿੱਚ 1450 AM ਤੇ 96.5 FM ਦੇ ਉੱਤੇ, 1570 AM ਸਟਾਕਟਨ ਲੋਡਾਈ ਵਾਲਾ ਜੋ ਏਰੀਆ ਆ, ਤੇ ਮੋਡੈਸਟੋ ਮੰਟੀਕਾ ਦੇ ਵਿੱਚ 920 AM ਤੇ 107.1 FM ਤੇ 92.3 FM। ਇਹ ਸਾਰਾ ਏਰੀਆ ਜਿਹੜਾ ਆ ਟ੍ਰੇਸੀ, ਲੈਥਰੋਪ, ਮੰਟੀਕਾ, ਇਹਨਾਂ ਮੋਡੈਸਟੋ, ਇਹਨਾਂ ਏਰੀਆਜ਼ ਨੂੰ ਕਵਰ ਕਰਦਾ। ਤੇ ਬੇਕਰਸਫੀਲਡ ਦੇ ਵਿੱਚ 1350 AM ਤੇ 107.5 FM ਤੇ ਤੁਸੀਂ ਕਾਰਾਂ ਦੇ ਵਿੱਚ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸੁਣ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ, ਪੰਜਾਬੀ TV USA ਦੇ ਫੇਸਬੁੱਕ ਤੇ ਦੋਨਾਂ ਹੀ ਦੇ YouTube ਤੇ ਹੋਰ ਬਹੁਤ ਸਾਰੇ ਜਿਹੜੇ ਚੈਨਲਸ ਆ ਸੋਸ਼ਲ ਮੀਡੀਆ ਦੇ, ਉਹਨਾਂ ਦੇ ਉੱਤੇ ਤੁਸੀਂ ਇਹ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਸੁਣ ਸਕਦੇ ਹੋ। ਦੁਨੀਆ ਦੇ ਵਿੱਚ ਬਹੁਤ ਕੁਝ ਤੇਜ਼ੀ ਦੇ ਨਾਲ ਵਾਪਰ ਰਿਹਾ ਹੈਗਾ। ਆਪਾਂ ਕੋਸ਼ਿਸ਼ ਕਰੀਦੀ ਆ, ਜਿਹੜੀਆਂ ਦੁਨੀਆ ਦੀਆਂ ਟੌਪ ਦੀਆਂ ਅਖਬਾਰਾਂ ਹੈਗੀਆਂ, ਟੌਪ ਦੇ ਨਿਊਜ਼ ਆਊਟਲੈਟਸ ਆ, ਚਾਹੇ ਉਹ ਵਾਸ਼ਿੰਗਟਨ ਪੋਸਟ ਆ, ਨਿਊਯਾਰਕ ਟਾਈਮਸ ਹੈਗੀ ਆ, ਲਾਸ ਐਂਜਲਸ ਟਾਈਮਸ ਆ, ਘੱਟੋ ਘੱਟ 8-10 ਅਖਬਾਰਾਂ ਤੇ ਹੋਰ TV ਸਟੇਸ਼ਨਾਂ 'ਚ ਕੀ ਕੁਝ ਵਾਪਰ ਰਿਹਾ, ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰਦੇ ਹੈਗੇ ਆ। ਸੋ ਦੁਨੀਆ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਜਿਹੜੀ ਪਹਿਲੀ ਖਬਰ ਵੱਲ ਚੱਲੀਏ, ਈਰਾਨ ਤੋਂ ਆ ਰਹੀ ਆ। ਈਰਾਨ ਦੇ ਵਿੱਚ ਹੁਣ ਤੱਕ 25 ਲੋਕ ਮਾਰੇ ਜਾ ਚੁੱਕੇ ਆ ਇਰਾਨੀਅਨ ਸਰਕਾਰ ਵੱਲੋਂ, ਕਿਉਂਕਿ ਪ੍ਰੋਟੈਸਟ ਬਹੁਤ ਹੋ ਰਿਹਾ ਆ, ਇਰਾਨੀਅਨ ਇਕਨੋਮਿਕ ਪ੍ਰੋਟੈਸਟ ਹੋ ਰਿਹਾ ਤੇ 1200 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਰਾਈਟਸ ਗਰੁੱਪ ਜੋ ਹੈਗੇ ਆ, ਉਹ ਕਹਿੰਦੇ ਆ ਵੀ
ਹਰ ਇੱਕ ਪ੍ਰੋਵਿੰਸ ਜੋ ਹੈਗੀ ਆ, ਹਰ ਇੱਕ ਉਹਨਾਂ ਦਾ ਜਿਹੜੀ ਸਟੇਟ ਕਹਿ ਲਓ ਜਾਂ ਪ੍ਰੋਵਿੰਸ ਕਹਿ ਲਓ, ਉਹਦੇ ਵਿੱਚ ਪ੍ਰੋਟੈਸਟ ਹੋ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਸੀ ਵੀ ਜੇ ਤੁਸੀਂ ਲੋਕਾਂ ਨੂੰ, ਪ੍ਰੋਟੈਸਟ ਕਰਨ ਵਾਲਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਨਵੋਲਵ ਹੋਣ ਦੇ ਵਿੱਚ ਝਿਜਕਾਂਗੇ ਨਹੀਂ। ਹੈਨਵਾਂਗ ਇੱਕ ਕੁਰਦਿਸ਼ ਇਰਾਨੀਅਨ ਰਾਈਟਸ ਗਰੁੱਪ ਹੈਗਾ, ਉਹਨਾਂ ਨੇ ਇਹ ਕਿਹਾ ਵੀ 25 ਲੋਕ ਮਾਰੇ ਜਾ ਚੁੱਕੇ ਆ, ਇਨਕਲੂਡਿੰਗ 4 ਪੀਪਲ ਅੰਡਰ 18। ਜਿਹੜੇ 4 ਜਾਣੇ ਸੀ ਉਹ 18 ਸਾਲਾਂ ਦੀ ਏਜ ਤੋਂ ਘੱਟ ਵੀ ਸੀ। 1000 ਲੋਕਾਂ ਤੋਂ ਵੱਧ ਲੋਕ ਅਰੈਸਟ ਕੀਤੇ ਜਾ ਚੁੱਕੇ ਹੈਗੇ ਆ। ਹਰਾਨਾ ਇੱਕ ਨੈਟਵਰਕ ਹੈਗਾ ਐਕਟਿਵਿਸਟ ਦਾ, ਉਹਨਾਂ ਨੇ ਕਿਹਾ ਹੈ ਵੀ 35 ਲੋਕ ਮਾਰੇ ਜਾ ਚੁੱਕੇ ਆ, ਜਿਹਦੇ ਵਿੱਚ 2 ਲਾ ਇਨਫੋਰਸਮੈਂਟ ਦੇ ਏਜੰਟਸ ਵੀ ਆ। 1203 ਲੋਕ ਜਿਹੜੇ ਆ ਉਹ ਅਰੈਸਟ ਕੀਤੇ ਜਾ ਚੁੱਕੇ ਆ। ਬਹੁਤ ਸਾਰੇ ਨਿਊਜ਼ ਆਊਟਲੈਟਸ ਆ, ਉਹ ਖਾਸ ਕਰਕੇ ਰਿਊਟਰਸ ਜੋ ਆ ਉਹ ਕਹਿੰਦੇ ਭਈ ਆਪਾਂ ਇੰਡੀਪੈਂਡੈਂਟਲੀ ਵੈਰੀਫਾਈ ਨਹੀਂ ਕੀਤਾ, ਪਰ ਵੱਖ-ਵੱਖ ਜਿਹੜੇ ਉਹਨਾਂ ਦੇ ਜਿਹੜੇ ਸੋਰਸਸ ਆ ਉਹਨਾਂ ਤੋਂ ਇਹ ਪਤਾ ਚੱਲਿਆ ਵੀ ਇੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਇਹ ਹੁਣ ਪ੍ਰੋਟੈਸਟਰਸ ਦੀ ਮੌਤ ਤੋਂ ਬਾਅਦ ਦੇ ਵਿੱਚ ਕਿ ਟਰੰਪ ਹੁਣੀ ਈਰਾਨ ਦੇ ਵਿੱਚ ਲੌਕਡ ਐਂਡ ਲੋਡਡ ਵਾਲੀ ਜਿਹੜੀ ਗੱਲ ਉਹਨਾਂ ਨੇ ਦੱਸੀ ਸੀ, ਉਸ ਦੇ ਵਿੱਚ ਪੈਰ ਅੱਗੇ ਪੱਟਦੇ ਨੇ ਜਾਂ ਅਜੇ ਹੋਰ ਵੇਟ ਕਰਨਗੇ, ਇਹ ਦੇਖਣ ਵਾਲੀ ਜਿਹੜੀ ਗੱਲ ਆ ਉਹ ਰਹੇਗੀ। ਪਰ ਇਹ ਆ ਵੀ ਉੱਥੇ ਪ੍ਰੋਟੈਸਟ ਬਹੁਤ ਨੇ। ਇਹ ਵੀ ਜਿਹੜਾ ਦੇਖਿਆ ਗਿਆ ਪ੍ਰੋਟੈਸਟਰਸ ਦੇ ਦੁਆਰਾ ਜਿਹੜੀ ਸਰਕਾਰੀ ਮਸ਼ੀਨਰੀ ਆ ਕਹਿ ਲਓ ਜਾਂ ਸਰਕਾਰ ਦੇ ਪੁਲਿਸ ਵਾਲੇ, ਲਾ ਇਨਫੋਰਸਮੈਂਟ ਵਾਲੇ, ਉਹਨਾਂ ਨੂੰ ਐਂਬੁਸ਼ ਵੀ ਕੀਤਾ ਗਿਆ। ਉਹਨਾਂ ਨੇ ਕੁੱਟਮਾਰ ਵੀ ਕੀਤੀ। ਸਤੇ ਬਹੁਤ ਜ਼ਿਆਦਾ ਨੇ ਲੋਕ ਈਰਾਨ ਦੇ ਵਿੱਚ, ਲੋਕ ਬਹੁਤ ਜ਼ਿਆਦਾ ਇਕਨੋਮਿਕ, ਆਰਥਿਕ ਤੌਰ ਦੇ ਉੱਤੇ ਵੀ, ਤੇ ਵੈਸੇ ਵੀ ਉਹਨਾਂ ਦੇ ਉੱਤੇ ਇੰਨੇ ਕੁ ਜ਼ਿਆਦਾ ਰੋਕਾਂ ਲੱਗੀਆਂ ਹੋਈਆਂ ਨੇ ਹਰ ਇੱਕ ਤਰੀਕੇ ਦੇ ਨਾਲ ਵੀ ਉਹਨਾਂ ਦੀ ਬੱਸ ਹੋਈ ਪਈ ਆ। ਸੋ ਇਸੇ ਲਈ ਜਿੱਦਾਂ ਤੁਸੀਂ ਦੱਸਿਆ ਵੀ ਹਰ ਸੂਬੇ ਦੇ ਵਿੱਚ, ਹਰ ਪ੍ਰੋਵਿੰਸ ਦੇ ਵਿੱਚ ਉੱਥੇ ਪ੍ਰੋਟੈਸਟ ਵੱਡੇ ਪੱਧਰ ਦੇ ਉੱਤੇ ਚੱਲ ਰਹੇ ਆ। ਲੋਕਾਂ ਦਾ ਮਨ ਭਟਕਾਉਣ ਦੇ ਲਈ ਈਰਾਨ ਦੀ ਜਿਹੜੀ ਲੀਡਰਸ਼ਿਪ ਆ ਉੱਥੇ, ਉਹ ਇਹ ਕਹਿ ਰਹੀ ਆ ਵੀ ਅਸੀਂ ਵੈਸਟ ਦੇ ਨਾਲ ਫੁੱਲ ਔਨ ਲੜਾਈ ਦੇ ਵਿੱਚ ਲੱਗੇ ਹੋਏ ਹੈਗੇ ਆ। ਸੋ ਈਰਾਨ ਦੇ ਇਕਨੋਮਿਕ ਮੰਦੇ ਹਾਲ ਕਾਫੀ ਜ਼ਿਆਦਾ ਬਣੇ ਪਏ ਆ। ਈਰਾਨ ਤੋਂ ਜਿਹੜੀਆਂ ਸ਼ੈਡੋ ਫਲੀਟਸ ਜਾਂਦੀਆਂ ਸੀਗੀਆਂ ਤੇਲ ਦੀਆਂ ਭਰੇ ਹੋਏ ਟੈਂਕਰ, ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਰੋਕ ਲੱਗਣ ਕਰਕੇ ਜਾਂ ਉਹਨਾਂ ਕੰਪਨੀਆਂ ਨੂੰ ਸੈਂਕਸ਼ਨ ਕਰਨ ਦੇ ਕਰਕੇ ਜਿਹੜੀਆਂ ਇਹਨਾਂ ਦੇ ਨਾਲ ਡੀਲਿੰਗਸ ਕਰਦੀਆਂ ਸੀ, ਬਿਜ਼ਨਸ ਕਰਦੀਆਂ ਸੀ, ਈਰਾਨ ਦੇ ਪੱਤੇ ਹੋਰ ਵੀ ਜ਼ਿਆਦਾ ਵਿਕ ਚੁੱਕੇ ਹੈਗੇ ਆ। ਵੈਨੇਜ਼ੁਏਲਾ ਦਾ ਆਪਾਂ ਦੇਖ ਹੀ ਰਿਹਾ ਵੀ ਉੱਥੇ ਕੀ ਸਥਿਤੀ ਜਿਹੜੀ ਉਹ ਬਣੀ ਪਈ ਆ, ਤੇ ਹੁਣ ਈਰਾਨ ਜਿਹੜਾ ਆ ਇਸ ਮੌਕੇ ਅੰਦਰ ਖਾਤੇ ਇੱਕ ਸਿਵਲ ਵਾਰ ਵੱਲ ਨੂੰ ਜਿਹੜਾ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਵੈਨੇਜ਼ੁਏਲਾ ਦੀ ਰੇਡ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਉਹਨਾਂ ਨੇ ਹੁਣ ਜਿਹੜਾ ਆਪਣਾ ਅਗਲਾ ਟਾਰਗੇਟ ਆ ਕਿਊਬਾ ਦੇ ਉੱਤੇ ਰੱਖਿਆ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਉਹਨਾਂ ਨੇ ਜਿਹੜਾ ਇਹ ਕਲੀਅਰ ਕਰ ਦਿੱਤਾ ਵੀ ਜਿਹੜਾ ਕਿਊਬਾ ਦਾ ਕਮਿਊਨਿਸਟ ਗਵਰਨਮੈਂਟ ਆ ਉਸ ਦਾ ਕੋਲੈਪਸ ਜਿਹੜਾ ਉਹ ਹੋਵੇਗਾ। ਪਰ ਕਹਿੰਦੇ ਵੀ ਇਹ ਲਾਈਕਲੀ ਸਾਈਡ ਬੈਨੀਫਿਟ ਮਡੂਰੋ ਦੇ ਆਊਸਟਰ ਦਾ ਹੋ ਸਕਦਾ ਆ, ਪਰ ਇਹ ਉਹਨਾਂ ਦਾ ਨਿਸ਼ਾਨਾ ਨਹੀਂ ਸੀਗਾ। ਇਹ ਜਿਹੜਾ ਜ਼ਰੂਰ ਜ਼ਿਕਰਯੋਗ ਗੱਲ ਆ ਵੀ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਕਹਿ ਲਓ ਵੀ ਉਹਦੇ ਬਾਡੀਗਾਰਡਸ ਜਾਂ ਉਹਦੇ ਆਲੇ ਦੁਆਲੇ ਜਿੰਨੇ ਵੀ ਸਿਕਿਉਰਿਟੀ ਵਾਲੇ ਸੀਗੇ, ਉਹ ਸਾਰੇ ਕਿਊਬਨ ਸੀਗੇ। ਕਿਊਬਾ ਨੇ ਦੱਸਿਆ ਵੀ 32 ਤੋਂ ਵੱਧ ਲੋਕਾਂ ਦੀ ਉਹਨਾਂ ਦਿਆਂ ਦੀ ਮੌਤ ਹੋਈ ਆ ਜਿਹੜੇ ਮਡੂਰੋ ਦੀ ਸੁਰੱਖਿਆ ਦੇ ਵਿੱਚ ਲੱਗੇ ਹੋਏ ਸੀ। ਮਡੂਰੋ ਜੋ ਕਿ ਕਿਊਬਾ ਦੇ ਵਿੱਚ ਪੜ੍ਹਿਆ ਆ, ਉਸ ਦੇ ਉੱਤੇ ਕਿਊਬਨ ਜਿਹੜੀ ਸਰਕਾਰ ਤੇ ਕਿਊਬਨ ਜਿਹੜੇ ਕੈਸਟਰੋ ਬ੍ਰਦਰ ਸੀਗੇ, ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਨਜ਼ਰ ਆਉਂਦਾ ਸੀਗਾ। ਸੋ ਮਡੂਰੋ ਦੀਆਂ ਗੱਲਾਂ ਬਹੁਤਿਆਂ ਨੂੰ ਇਦਾਂ ਲੱਗਦਾ ਸੀਗਾ ਵੀ ਜਿੱਦਾਂ ਫਿਡਲ ਕੈਸਟਰੋ ਬੋਲ ਰਿਹਾ ਹੁੰਦਾ ਆ। ਸੋ ਇਸੇ ਲਈ ਕਿਊਬਾ ਤੋਂ ਇਹ ਵੀ ਜਿਹੜੇ ਲੋਕ ਕਹਿੰਦੇ ਸੀਗੇ ਵੀ ਕਿਊਬਾ ਤੋਂ ਹੀ ਵੈਨੇਜ਼ੁਏਲਾ ਬੇਸਿਕਲੀ ਚੱਲ ਰਿਹਾ ਆ। ਨਿਕੋਲਸ ਮਡੂਰੋ ਉਹਨਾਂ ਦੀ ਹੀ ਇੱਕ ਕਠਪੁਤਲੀ ਹੈਗੀ ਆ। ਸੋ ਲੈਟਿਨ ਅਮਰੀਕਾ ਦੇ ਵਿੱਚ ਇਹ ਭੁਚਾਲ ਦੇ ਝਟਕੇ ਵਾਂਗੂ ਜਿਹੜੇ ਕਿਊਬਾ ਦਾ ਜਿਹੜਾ ਮਡੂਰੋ ਦਾ ਫੜਿਆ ਜਾਣਾ ਆ, ਉਸਨੂੰ ਡਿਟੇਨ ਕਰਨਾ, ਉਹ ਜਿਹੜਾ ਉਹ ਸਾਹਮਣੇ ਸੀਗਾ। ਸੋ ਜਿੱਦਾਂ ਹੀ ਆਪਰੇਸ਼ਨ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹਵਾਨਾ ਦੇ ਵਿੱਚ ਸਰਕਾਰ ਆ ਕਿਊਬਾ ਦੀ, ਉਹਨਾਂ ਨੇ ਕਹਿੰਦੇ ਵੀ ਇਹ ਐਕਨੋਲੇਜ ਜਿਹੜਾ ਉਹ ਕਰ ਲਿਆ ਵੀ ਫੋਨ ਕਾਲ ਹੋਈਆਂ, ਟੈਕਸਟ ਜਿਹੜੇ ਹੋਏ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਅਲੀਟ ਕਿਊਬਨ ਸਿਕਿਉਰਿਟੀ ਫੋਰਸਿਸ ਆ ਮਡੂਰੋ ਨੂੰ ਜਿਹੜੀ ਗਾਰਡ ਕਰ ਰਹੀ ਸੀ, ਉਹਨਾਂ ਦੀ ਮੌਤ ਜਿਹੜੀ ਉੱਥੇ ਹੋ ਚੁੱਕੀ ਆ। ਸੋ 32 ਜਿਹੜੇ ਮਿਲਟਰੀ ਤੇ ਸਿਕਿਉਰਿਟੀ ਪਰਸਨਲ
ਕਰਾਕਸ ਦੇ ਵਿੱਚ ਕਿਊਬਨ ਸਰਕਾਰ ਦੇ ਉਹ ਉੱਥੇ ਮਾਰੇ ਜਿਹੜੇ ਗਏ ਆ। ਸੋ ਕਹਿੰਦੇ ਕਿਊਬਾ ਦੀ ਸਰਕਾਰ ਦੇ ਲਈ ਇਹ ਹੁਣ ਇੱਕ ਵੱਡੀ ਕਹਿ ਲਓ ਵੀ ਚੁਣੌਤੀ ਦੇ ਤੌਰ ਦੇ ਉੱਤੇ ਸਾਹਮਣੇ ਆਇਆ, ਇੱਕ ਸਮੱਸਿਆ ਦੇ ਤੌਰ ਦੇ ਉੱਤੇ ਸਾਹਮਣੇ ਜਿਹੜਾ ਹੋ ਆਇਆ ਆ। ਸੋ ਟਰੰਪ ਹੋਣਾ ਨੇ ਤੇ ਰੂਬੀਓ ਹੋਣਾ ਨੇ ਕਲੀਅਰ ਕੀਤਾ ਵੀਕਐਂਡ ਦੇ ਉੱਤੇ ਵੀ ਕਿਊਬਾ ਦੀ ਜਿਹੜੀ ਕਮਿਊਨਿਸਟ ਸਰਕਾਰ ਆ ਉਹ ਵੀ ਡਿੱਗ ਜਿਹੜੀ ਉਸ ਜਾਵੇਗੀ। ਕਿਊਬਾ ਲੁਕਸ ਲਾਈਕ ਇਟਸ ਰੈਡੀ ਟੂ ਫਾਲ, ਇਹ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦਾ ਬਿਆਨ ਸੀਗਾ ਜਦ ਫਲੋਰੀਡਾ ਦੇ ਵਿੱਚ ਛੁੱਟੀ ਦੇ ਦੌਰਾਨ ਇਸ ਵੈਨੇਜ਼ੁਏਲਨ ਰੇਡ ਨੂੰ ਮਾਰਾ-ਲਾਗੋ ਤੋਂ ਅੰਜਾਮ ਦਿਵਾਉਣ ਤੋਂ ਬਾਅਦ 'ਚ ਵਾਸ਼ਿੰਗਟਨ ਡੀਸੀ ਨੂੰ ਰਾਸ਼ਟਰਪਤੀ ਟਰੰਪ ਪਰਤ ਰਹੇ ਸੀਗੇ। ਸੋ ਮਿਆਮੀ ਦੇ ਵਿੱਚ ਕਿਊਬਨ ਬਹੁਤ ਜ਼ਿਆਦਾ ਲੋਕ ਨੇ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਮਾਰਕੋ ਰੂਬੀਓ ਦਾ ਜਿਹੜਾ ਪਿਛੋਕੜ ਆ ਉਹ ਕਿਊਬਾ ਦੇ ਨਾਲ ਜੁੜਿਆ ਜਿਹੜਾ ਹੋਇਆ ਆ। ਸੋ ਕਿਊਬਾ ਨੂੰ ਫ੍ਰੀ ਕਰਾਉਣ ਵਾਲੇ ਬਹੁਤ ਸਾਰੇ ਲੋਕ ਆ ਜਿਹੜੇ ਅਮਰੀਕਾ ਦੇ ਵਿੱਚ ਵਸਦੇ ਨੇ, ਖਾਸ ਕਰਕੇ ਫਲੋਰੀਡਾ ਵਾਲੇ ਪਾਸੇ ਬਹੁਤ ਜ਼ਿਆਦਾ ਨੇ। ਤੇ ਕਹਿੰਦੇ ਵੀ ਇਸ ਰੇਡ ਤੋਂ ਬਾਅਦ ਦੇ ਵਿੱਚ ਉਹ ਟਰੰਪ ਹੋਣਾ ਦੇ ਜਿਹੜੇ ਲਾਲ ਹੈਟ ਤੇ ਕਿਊਬਨ ਫਲੈਗ ਜਿਹੜੇ ਕੇਪਸ ਦੇ ਤੌਰ ਦੇ ਉੱਤੇ ਜਿਹੜੇ ਉਹ ਲੈ ਕੇ ਜਿਹੜੇ ਉਹ ਆ ਰਹੇ ਸੀਗੇ। ਤੇ ਕਿਊਬਾ ਨੂੰ ਹੀ ਕਹਿੰਦੇ ਵੀ ਇੱਕ ਜੜ ਮੰਨਿਆ ਜਾਂਦਾ ਹੈ ਵੈਨੇਜ਼ੁਏਲਾ ਦੇ ਵਿੱਚ ਪ੍ਰੋਬਲਮ ਦੇ ਲਈ। ਇਕੱਲਾ ਵੈਨੇਜ਼ੁਏਲਾ ਹੀ ਨਹੀਂ, ਨਿਕਾਰਾਗੁਆ ਤੇ ਹੋਰ ਜਿਹੜੇ ਲੈਫਟਿਸਟ ਰਜੀਮ ਉਸ ਸੂਬੇ ਦੇ ਵਿੱਚ ਆ। ਮਿਆਮੀ ਡੇਡ ਕਾਉਂਟੀ ਦੇ ਇਲੈਕਟਿਡ ਟੈਕਸ ਕਲੈਕਟਰ ਡੈਰੀਅਲ ਫਰਨੈਂਡਸ ਕਹਿੰਦੇ ਆ ਵੀ ਕਿਊਬਾ ਹੀ ਪਵਾੜੇ ਦੀ ਜਿਹੜੀ ਇਸ ਦੇ ਵਿੱਚ ਜੜ ਹੈਗੀ ਆ। ਸੋ ਕੈਸਟਰੋ ਕਮਿਊਨਿਸਟ ਸੋਸ਼ਲਿਸਟ ਅਸੈਸਿਨ ਰਜੀਮ ਦੇ ਤੌਰ ਦੇ ਉੱਤੇ ਇਹ ਜਿਹੜੇ ਲੋਕ ਆ ਇਹਨਾਂ ਸਰਕਾਰਾਂ ਨੂੰ ਉੱਥੇ ਦੇਖ ਰਹੇ ਹੈਗੇ ਆ। ਸੋ ਯੂਐਸ ਦੀ ਡਾਇਰੈਕਟ ਇੰਟਰਵੈਂਸ਼ਨ ਤਾਂ ਨਹੀਂ ਹੈਗੀ ਕਿਊਬਾ ਦੇ ਵਿੱਚ, ਪਰ ਇਹ ਆ ਵੀ ਮਡੂਰੋ ਦੇ ਫਾਲ ਤੋਂ ਬਾਅਦ 'ਚ ਕਿਊਬਾ ਦੇ ਵਿੱਚ ਭੁਚਾਲ ਦੇ ਝਟਕੇ ਜ਼ਿਆਦਾ ਇੱਕ ਹਿਸਾਬ ਦੇ ਨਾਲ ਤੜਥੱਲੀ ਜਿਹੜੀ ਕਹਿ ਲਓ ਵੀ ਉਹ ਜ਼ਿਆਦਾ ਜਿਹੜੀ ਉਹ ਮਚੀ ਹੋਈ ਆ। ਸੋ ਅਗਲਾ ਨਿਸ਼ਾਨਾ ਅਗਲੀਆਂ ਕੰਟਰੀਜ਼ ਦੇ ਵਿੱਚ ਅਗਲਾ ਨਿਸ਼ਾਨਾ ਜਿਹੜਾ ਉਹ ਕਿਊਬਾ ਬਣ ਸਕਦਾ ਆ ਟਰੰਪ ਹੋਣਾ ਦੀ ਲਿਸਟ ਦੇ ਉੱਤੇ। ਜੀ, ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਨੇ ਵੈਨੇਜ਼ੁਏਲਾ ਦੀ ਜਿਹੜੀ ਨਵੀਂ ਲੀਡਰ ਹੈਗੀ ਆ ਡੈਲਸੀ ਰੋਦਰੀਗਸ, ਜੋ ਵਾਈਸ ਪ੍ਰੈਜ਼ੀਡੈਂਟ ਸੀ, ਉਹਨੇ ਚਾਰਜ ਸੰਭਾਲ ਲਿਆ ਹੋਇਆ ਆ, ਉਹਨੂੰ ਪੂਰੀ ਆਪਣੀ ਲਿਸਟ ਆਫ ਡਿਮਾਂਡ ਦੇ ਦਿੱਤੀ ਆ। ਉਹ ਕਹਿੰਦੇ ਵੀ ਜੇ ਸਾਡੇ ਨਾਲ ਇਸ ਤਰ੍ਹਾਂ ਚੱਲੂਗੀ ਤਾਂ ਠੀਕ ਆ, ਨਹੀਂ ਤਾਂ ਸੈਕੰਡ ਜਿਹੜਾ ਆਪਰੇਸ਼ਨ ਆ ਉਹ ਪੂਰੀ ਤਰ੍ਹਾਂ ਤਿਆਰ ਹੈਗਾ। ਯੂਐਸ ਦੇ ਆਫੀਸ਼ੀਅਲਸ ਨੇ ਡੈਲਸੀ ਰੋਦਰੀਗਸ ਨੂੰ ਇਹ ਕਿਹਾ ਆ ਵੀ ਘੱਟੋ ਘੱਟ 3 ਜਿਹੜੇ ਮੇਨ ਮੁੱਦੇ ਆ ਉਹਨਾਂ ਦੇ ਉੱਤੇ ਕ੍ਰੈਕਡਾਊਨ ਕਰੇ। ਇੱਕ ਕ੍ਰੈਕਡਾਊਨ ਔਨ ਡਰੱਗ ਫਲੋਜ਼, ਦੂਸਰਾ ਹੈਗਾ ਆ ਕਿਕਿੰਗ ਆਊਟ ਇਰਾਨੀਅਨਸ, ਕਿਊਬਨ ਤੇ ਅਦਰ ਆਪਰੇਟਿਵ ਕੰਟਰੀਜ਼ ਔਰ ਨੈਟਵਰਕ ਹੌਸਟਾਈਲ ਟੂ ਵਾਸ਼ਿੰਗਟਨ। ਉੱਥੇ ਤੁਹਾਨੂੰ ਪਤਾ ਹੈ ਵੀ ਚਾਈਨਾ ਵਾਲੇ ਵੀ ਬਹੁਤ ਇਨਵੈਸਟ ਕਰ ਰਹੇ ਸੀ, ਕਿਊਬਾ ਵਾਲੇ ਜਿਸ ਤਰ੍ਹਾਂ ਤੁਸੀਂ ਦੱਸ ਚੁੱਕੇ ਆ ਪਹਿਲੀ ਖਬਰ ਦੇ ਵਿੱਚ, ਇਰਾਨੀਅਨ ਮੂਲ ਦੇ ਲੋਕ ਕਹਿੰਦੇ ਵੀ ਇਹਨਾਂ ਨੂੰ ਵੀ ਉੱਥੋਂ ਕੱਢੋ। ਤੇ ਤੀਸਰਾ, ਤੁਸੀਂ ਜਿਹੜਾ ਤੇਲ ਵੇਚਦੇ ਆ ਯੂਐਸ ਐਡਵਰਸਰੀਜ਼ ਨੂੰ, ਜਿਹੜੇ ਸਾਡੇ ਆਪੋਜਿਟ ਮੁਲਕ ਹੈਗੇ ਆ, ਜਿਸ ਤਰ੍ਹਾਂ ਈਰਾਨ ਹੋ ਗਿਆ, ਚਾਈਨਾ ਹੋ ਗਿਆ, ਉਸ ਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ। ਸੋ 3 ਮੇਨ ਮੁੱਦੇ ਉਹਨਾਂ ਦੇ ਕੋਲ ਰੱਖੇ ਆ ਡੋਲਸੀ ਰੋਦਰੀਗਸ ਕੋਲ, ਤੇ ਉਹ ਕਹਿੰਦੇ ਵੀ ਰਾਈਟ ਨਾਓ ਉਹ ਜੋ ਆ ਕੋਆਪਰੇਟ ਕਰ ਰਹੀ ਹੈਗੀ ਆ। ਯੂਐਸ ਦੇ ਆਫੀਸ਼ੀਅਲਸ ਇਹ ਵੀ ਐਕਸਪੈਕਟ ਕਰਦੇ ਆ ਕਿ ਜਿਹੜੀ ਡੋਲਸੀ ਰੋਦਰੀਗਸ ਆ, ਜੋ ਕਿ ਪਹਿਲਾਂ ਸਾਬਕਾ ਵਾਈਸ ਪ੍ਰੈਜ਼ੀਡੈਂਟ ਸੀ, ਹੁਣ ਵੈਨੇਜ਼ੁਏਲਾ ਨੂੰ ਰਨ ਕਰ ਰਹੀ ਆ, ਵੀ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੀ ਤੇ ਫੇਅਰ ਇਲੈਕਸ਼ਨ ਜਿਹੜੀ ਕਰਾਊਗੀ। ਇਹ 2 ਲੋਕ ਜਿਹੜੇ ਆ ਵਾਈਟ ਹਾਊਸ ਦੇ ਨਾਲ ਕੰਸਰਨਡ ਆ, ਉਹਨਾਂ ਨੇ ਦੱਸਿਆ ਹੈਗਾ। ਸੋ ਨਿਕੋਲਸ ਮਦੂਰੋ ਨੂੰ ਆਲਰੇਡੀ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈਗਾ ਆ। ਵਾਈਟ ਹਾਊਸ ਦੇ ਉੱਤੇ ਇਹ ਵੀ ਪ੍ਰੈਸ਼ਰ ਸੀ ਵੀ ਜਿਹੜੀ ਉੱਥੇ ਦੀ ਆਪੋਜੀਸ਼ਨ ਲੀਡਰ ਆ ਉਹਨੂੰ ਅਪਾਇੰਟ ਕੀਤਾ ਜਾਵੇ, ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਉਹਦੇ ਕੋਲ ਹਜੇ ਇਹ ਪਾਵਰ ਟੇਕ ਓਵਰ ਕਰਨ ਦੀ ਉਨੀ ਜਿਹੜੀ ਹਿੰਮਤ ਨਹੀਂ ਹੈਗੀ, ਕਿਉਂਕਿ ਹਜੇ ਵੀ ਬਹੁਤ ਸਾਰੇ ਲੋਕ ਹਾਈ ਪਾਵਰ ਦੇ ਵਿੱਚ, ਕਈ ਗਵਰਨਰ ਉਹਨਾਂ ਦੀਆਂ ਸਟੇਟਸ ਦੇ ਜੋ ਡਰੱਗ ਦੇ ਵਿੱਚ ਇਨਵੋਲਵ ਆ, ਜਿਹੜੇ ਵਾਂਟਡ ਆ ਅਮਰੀਕਾ ਦੇ ਵਿੱਚ, ਤੇ 30 ਮਿਲੀਅਨ ਪੋਪੂਲੇਸ਼ਨ ਵਾਲਾ ਮੁਲਕ ਆ, ਉਹਨੂੰ ਉਹ ਟੇਕ ਓਵਰ ਕਰਨ ਦੇ ਕਾਬਲ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈਗਾ। ਰੋਦਰੀਗਸ ਕਹਿੰਦੇ ਵੀ ਇਦਾਂ ਹੀ ਲੱਗ ਰਿਹਾ ਵੀ ਇਨ ਲਾਈਨ ਆ ਯੂਐਸ ਦੀ ਜੋ ਡਿਮਾਂਡ ਹੈਗੀ ਆ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਵੈਨੇਜ਼ੁਏਲਾ ਦਸ ਫਾਰ ਹੈਜ਼ ਬੀਨ ਵੈਰੀ ਨਾਈਸ, ਤੇ ਕਹਿੰਦੇ ਵੀ ਹਜੇ ਤੱਕ ਤਾਂ ਠੀਕ ਆ, ਤੇ ਇਫ ਦੇ ਡੋਂਟ ਬਿਹੇਵ ਵੀ ਵਿਲ ਡੂ ਏ ਸੈਕੰਡ ਸਟ੍ਰਾਈਕ। ਵਾਈਟ ਹਾਊਸ ਨੇ ਕਿਸੇ ਤਰ੍ਹਾਂ ਦਾ ਜਿਹੜਾ ਕਮੈਂਟ ਆ ਉਹ ਕਰਨ ਤੋਂ ਨਾ ਕਰ ਦਿੱਤੀ ਆ ਵੀ ਜੋ ਰੂਬੀਓ ਹੈਗੇ ਆ, ਉਹ ਇਹ ਕਹਿੰਦੇ ਸੀ ਵੀ ਅਸੀਂ ਜੋ ਵੈਨੇਜ਼ੁਏਲਾ ਨੂੰ ਆ ਰਨ ਕਰਾਂਗੇ। ਸੋ ਡਾਇਰੈਕਟ ਇਨਵੋਲਵਮੈਂਟ ਨਹੀਂ ਹੋਊਗੀ, ਪਰ ਲੱਗਦਾ ਆ ਵੀ ਉੱਥੇ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ, ਹੁਣ ਮੌਜੂਦਾ ਪ੍ਰੈਜ਼ੀਡੈਂਟ ਬਣ ਗਈ ਆ,
ਉਹ ਅਮਰੀਕਾ ਦੇ ਨਾਲ ਰਲ ਕੇ ਚੱਲੂਗੀ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਕਰਕਸ ਨੂੰ ਇਹ ਜਿਹੜਾ ਮੈਸੇਜ ਭੇਜਿਆ ਸੀ, ਤੇ ਜਿਹੜੀਆਂ ਕੰਡੀਸ਼ਨਸ ਹੈਗੀਆਂ ਆ, ਕਹਿੰਦੇ ਵੀ ਵੀ ਨੋ ਲੋਂਗਰ ਹੈਵ ਇਨ ਆਵਰ ਹੈਮੀਸਫੀਅਰ ਏ ਵੈਨਜ਼ੂਏਲਾ ਦੈਟਸ ਕ੍ਰਾਸ ਰੋਡ ਫॉर ਮੈਨੀ ਆਫ ਆਵਰ ਐਡਵਰਸਰੀਜ਼ ਅਰਾਊਂਡ ਦਾ ਵਰਲਡ। ਜਿੱਦਾਂ ਕਿ ਇਰਾਨ ਵਾਲੇ ਸੀ, ਹਿਜ਼ਬੁੱਲਾ ਵਾਲੇ ਸੀ, ਚਾਈਨਾ ਵਾਲੇ ਸੀ, ਕਹਿੰਦੇ ਵੀ ਬਹੁਤ ਸਾਰੇ ਡਰੱਗ ਗੈਂਗਸ ਇੱਥੇ ਭੇਜ ਰਹੇ ਸੀ। ਇਹ ਸਾਰਾ ਕੁਝ ਜਿਹੜਾ ਆ ਹੁਣ ਬੰਦ ਹੋਣਾ ਚਾਹੀਦਾ, ਤੇ ਜੋ ਅਮਰੀਕਾ ਕਹੂਗਾ ਉਹ ਤੁਹਾਨੂੰ ਕਰਨਾ ਪਊਗਾ। ਉਹ ਠੀਕ ਆ ਵੀ ਤੁਸੀਂ ਆਪਣੀ ਸੀਟ ਦੇ ਉੱਤੇ ਬੈਠੇ ਰਹੋ। ਸੋ ਇਹ ਜਿਹੜਾ ਵਾਈਟ ਹਾਊਸ ਤੇ ਜੋ ਵੈਨਜ਼ੂਏਲਾ ਦੇ ਮੌਜੂਦਾ ਲੀਡਰ ਆ, ਉਹਦੇ ਵਿਚਾਲੇ ਜਿਹੜੀ ਗੱਲਬਾਤ ਆ ਉਹ ਹੋਈ ਹੈਗੀ ਆ। ਜੀ। ਉਧਰ ਸਟੀਵਨ ਮਿਲਰ ਉਹਨਾਂ ਨੇ ਜਿਹੜੀ ਆ ਕੱਲ ਵੀ ਪੱਤਰਕਾਰਾਂ ਨਾਲ ਵੀ ਜਿਹੜੀ ਗੱਲਬਾਤ ਕੀਤੀ, ਜਿਹੜੀ ਵੈਨੇਜ਼ੁਏਲਾ ਦੀ ਰੇਡ ਨੂੰ ਜਿਹੜਾ ਉਹ ਲੈ ਕੇ CNN ਦੇ ਨਾਲ ਗੱਲ ਕਰਦੇ ਹੋਏ ਮਾਹੌਲ ਥੋੜਾ ਜਿਹਾ ਤਲਖੀ ਵਾਲਾ ਵੀ ਜਿਹੜਾ ਉਹ ਬਣ ਗਿਆ। ਤਾਂ ਉਹਨਾਂ ਨੇ ਕਿਹਾ ਵੀ ਬਿਲਕੁਲ ਅਸੀਂ ਬੰਦਾ ਚੱਕ ਕੇ ਲਿਆਂਦਾ। ਕਹਿੰਦਾ ਵੀ ਅਸੀਂ ਅਜਿਹੇ ਮੁਲਕ ਜਿਹੜੇ ਸਾਡੇ ਐਡਵਰਸਰੀਜ਼ ਯਾਨੀ ਕਿ ਦੁਸ਼ਮਣਾਂ ਨੂੰ ਹਥਿਆਰ ਦੇ ਰਹੇ ਨੇ, ਜਿਹੜੇ ਸਾਡੇ ਮੁਲਕ ਦੇ ਵਿੱਚ ਨਸ਼ਾ ਤਸਕਰੀ ਜਿਹੜੇ ਉਹ ਕਰ ਰਹੇ ਨੇ, ਨਸ਼ਾ ਜਿਹੜਾ ਉਹ ਲੈ ਕੇ ਆ ਰਹੇ ਨੇ, ਲੋਕਾਂ ਨੂੰ ਇੱਥੇ ਜਿਹੜਾ ਉਹ ਮਾਰ ਰਹੇ ਨੇ, ਅਸੀਂ ਉਹਨਾਂ ਨੂੰ ਚੱਕਣਾ ਹੀ ਚੱਕਣਾ ਹੈਗਾ ਆ। ਤੇ ਗ੍ਰੀਨਲੈਂਡ ਨੂੰ ਲੈ ਕੇ ਉਹਨਾਂ ਨੂੰ ਜਦ ਸਵਾਲ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਕੋਈ ਆਪੋਜੀਸ਼ਨ ਹੈ ਹੀ ਨਹੀਂ ਵੀ ਟੇਕ ਓਵਰ ਕਰਨ ਦੇ ਲਈ ਗ੍ਰੀਨਲੈਂਡ ਨੂੰ ਜਿਹੜਾ ਉਹ ਲੈ ਕੇ। ਤੇ ਇਹਨਾਂ ਦੀ ਵਾਈਫ ਨੇ ਹੀ ਕੱਲ ਗ੍ਰੀਨਲੈਂਡ ਦੇ ਉੱਤੇ ਅਮਰੀਕਾ ਦਾ ਝੰਡਾ ਲਾ ਕੇ ਜਿਹੜਾ ਉਹ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਰੌਲਾ ਰੱਪਾ ਪਿਆ। ਡੈਨਮਾਰਕ ਵਾਲੇ ਜਿਹੜੇ ਉਹ ਕਹਿਣ ਲੱਗ ਗਏ ਵੀ ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਆ ਜਿਹੜੀ ਸੋਵਰਨਟੀ ਦੀ, ਤੇ ਇੱਥੇ ਦੇ ਜਿਹੜੇ ਬਾਰਡਰਸ ਆ ਉਸ ਨੂੰ ਜਿਹੜਾ ਉਹ ਲੈ ਕੇ। ਤੇ ਕਹਿੰਦੇ ਵੀ ਡੈਨਮਾਰਕ ਉਹ ਕਿੱਦਾਂ ਆ, ਇਹ ਕਦੋਂ ਜਿਹੜਾ ਉਹ ਗਿਆ ਸੀਗਾ। ਸੋ ਕਈ ਤਰੀਕੇ ਦੇ ਜਿਹੜੇ ਹੁਣ ਸਵਾਲ ਜਵਾਬ ਆ ਉਹ ਚੱਲ ਪਏ ਆ। ਕਹਿੰਦਾ ਵੀ ਅਸੀਂ ਕਿਹੜਾ ਨਾਟੋ ਦੇ ਮੈਂਬਰ ਨਹੀਂ ਆ, ਨਾਟੋ ਆਪਣੇ ਕਰਕੇ ਹੀ ਕਹਿੰਦਾ ਵੀ ਚੱਲਦੀ ਹੈਗੀ ਆ। ਸੋ ਗ੍ਰੀਨਲੈਂਡ ਜੇ ਸਾਡੇ ਕੰਟਰੋਲ ਦੇ ਵਿੱਚ ਵੀ ਆਊਗਾ ਤਾਂ ਕੋਈ ਇਸ ਦੇ ਵਿੱਚ ਵੱਡੀ ਜਿਹੜੀ ਉਹ ਗੱਲ ਨਹੀਂ। ਆਰਟਿਕ ਜਿਹੜਾ ਇਹ ਓਸ਼ਨ ਤੇ ਆਰਟਿਕ ਦੇ ਵਿੱਚ ਜੋ ਚਾਈਨਾ ਦੀ ਤੇ ਰਸ਼ੀਆ ਦੀਆਂ ਸ਼ਿਪਸ ਦੇ ਦੁਆਰਾ ਉਹਨਾਂ ਨੇ ਜਿਹੜੇ ਮਿਲਟਰੀ ਬੇਸਿਸ ਉਸ ਦੇ ਇਰਦ ਗਿਰਦ ਜਿਹੜੇ ਬਣਾਏ ਆ, ਅਰਥ ਦੇ ਹਿਸਾਬ ਦੇ ਨਾਲ, ਗਲੋਬ ਦੇ ਹਿਸਾਬ ਦੇ ਨਾਲ ਬੜਾ ਇੰਪੋਰਟੈਂਟ ਜਿਹੜਾ ਉਹ ਅਹਿਮ ਸਟ੍ਰੈਟੇਜਿਕ ਜਿਹੜਾ ਉਹ ਇਲਾਕਾ ਆ ਗ੍ਰੀਨਲੈਂਡ, ਜਿਸ ਕਰਕੇ ਉਸ ਨੂੰ ਹਰ ਇੱਕ ਜਾਣਾ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਜਿਹੜਾ ਉਹ ਚਾਹ ਰਿਹਾ ਹੈਗਾ ਆ। ਸੋ ਅਗਲੀ ਵਾਰੀ ਗ੍ਰੀਨਲੈਂਡ ਦੀ ਜਿਹੜੀ ਉਹ ਆ ਸਕਦੀ ਹੈ ਸਟੀਵਨ ਮਿਲਰ ਹੁਣਾਂ ਦੀਆਂ ਗੱਲਾਂ ਤੋਂ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਪ ਰਿਹਾ ਆ ਵੀ ਟੇਕ ਓਵਰ ਗ੍ਰੀਨਲੈਂਡ ਦਾ ਕੀਤਾ ਜਾ ਸਕਦਾ ਹੈਗਾ ਆ, ਕਿਉਂਕਿ ਉਹਨਾਂ ਦਾ ਇਸ ਤਰੀਕੇ ਦਾ ਬਿਆਨ ਆਉਣਾ ਵੀ ਦੇਅਰ ਇਜ਼ ਨੋ ਆਪੋਜੀਸ਼ਨ ਟੂ ਟੇਕਿੰਗ ਓਵਰ ਗ੍ਰੀਨਲੈਂਡ। ਉੱਦਾਂ ਡੈਨਮਾਰਕ ਵਾਲੇ ਜਿਹੜੇ ਉਹ ਬਾਰ-ਬਾਰ ਕਹਿ ਰਹੇ ਆ ਵੀ ਇੱਦਾਂ ਨਾ ਕਰਿਓ, ਜੇ ਇੱਦਾਂ ਹੋਇਆ ਤੇ ਨਾਟੋ ਜਿਹੜਾ ਉਹ ਤੁਸੀਂ ਗਲਤ ਜਿਹੜਾ ਉਹ ਖਤਮ ਜਿਹੜਾ ਉਹ ਸਮਝਿਓ ਵੀ। ਸੋ ਹੁਣ ਦੇਖਦੇ ਹਾਂ ਵੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਸੋ ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਪਿਛਲੇ ਸਾਲ ਸਹੁੰ ਚੁੱਕੀ ਸੀਗੀ, ਉਹਨਾਂ ਨੇ ਉਸ ਦਰਮਿਆਨ ਹੀ ਗ੍ਰੀਨਲੈਂਡ ਨੂੰ ਆਪਣਾ ਹਿੱਸਾ ਜਿਹੜਾ ਉਹ ਬਣਾਉਣ ਦੀ ਗੱਲ ਆਖੀ ਸੀ, ਤੇ 1 ਸਾਲ ਬਾਅਦ ਉਸ ਗੱਲ ਦੇ ਉੱਤੇ ਇੱਕ ਵਾਰੀ ਫੇਰ ਜੋਰਾਂ ਸ਼ੋਰਾਂ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਗੱਲਬਾਤ ਹੋ ਰਹੀ ਆ। ਤੇ ਸਟੀਵਨ ਮਿਲਰ ਜਿਹੜੇ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਨੇ, ਉਹਨਾਂ ਨੇ ਡਬਲ ਡਾਊਨ ਕਰਦੇ ਹੋਏ ਕਿਹਾ ਵੀ ਜਿਹੜਾ ਗ੍ਰੀਨਲੈਂਡ ਆ ਉਸ ਨੂੰ ਜੇ ਅਸੀਂ ਆਪਣੇ ਕੰਟਰੋਲ ਦੇ ਅੰਡਰ ਲੈਂਦੇ ਵੀ ਆ ਤਾਂ ਵੀ ਜਿਹੜਾ ਆ ਉਹ ਕਿਸੇ ਦੀ ਆਪੋਜੀਸ਼ਨ ਨਹੀਂ ਹੈਗੀ। ਤੇ ਬਿਲਕੁਲ ਸਟੀਫਨ ਮਿਲਰ ਉਹਨਾਂ ਨੇ ਕਿਹਾ ਕਿ ਕੋਈ ਵੀ ਸਾਨੂੰ ਹੁਣ ਸਟਾਪ ਨਹੀਂ ਕਰ ਸਕਦਾ ਅਮਰੀਕਾ ਨੂੰ ਸੀਜ਼ਿੰਗ ਗ੍ਰੀਨਲੈਂਡ। ਤੇ ਉਹਨਾਂ ਦੀ ਵਾਈਫ ਬਾਰੇ ਤੁਸੀਂ ਦੱਸੇ ਚੁੱਕੇ ਹੋ, ਉਹਨਾਂ ਆਲਰੇਡੀ ਜਿਹੜਾ ਮੈਪ ਆ ਉਹ ਇਸ਼ੂ ਕਰ ਦਿੱਤਾ ਜਿਹੜਾ ਅਮਰੀਕਾ ਦਾ ਝੰਡਾ ਸੀ ਉਹਦੇ ਉੱਤੇ। ਤੇ ਪੂਰੀ ਤਰ੍ਹਾਂ ਡਰ ਵਾਲਾ ਮਾਹੌਲ ਆ ਡੈਨਿਸ਼ ਆਫੀਸ਼ੀਅਲਸ ਦੇ ਵਿੱਚ। ਤੇ ਨਾਟੋ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਜੀ ਗ੍ਰੀਨਲੈਂਡ ਅਮਰੀਕਾ ਵਾਲਿਆਂ ਨੇ ਲੈ ਲਿਆ ਤੇ ਨਾਟੋ ਜਿਹੜੀ ਹੈ ਇੱਕ ਤਰ੍ਹਾਂ ਨਾਲ ਕਿੱਲਰ ਪੁੱਲਰ ਜਾਵੇਗੀ। ਸੋ ਦੇਖਦੇ ਆ। ਪਰ ਟਰੰਪ ਉਹਨਾਂ ਨੇ ਤਾਂ ਵਾਰ-ਵਾਰ ਇਹ ਕਿਹਾ ਵੀ ਅਸੀਂ ਮਿਲਟਰੀ ਨਹੀਂ ਭੇਜਣਾ ਚਾਹੁੰਦੇ, ਤੇ ਪਰ ਉਹ ਬੜਾ ਹਾਲਾਂਕਿ ਏਰੀਆ ਬਹੁਤ ਵੱਡਾ ਆ, ਪੋਪੂਲੇਸ਼ਨ ਬੜੀ ਘੱਟ ਹੈਗੀ ਆ, ਸੋ ਉਹਨੂੰ ਟੇਕ ਓਵਰ ਕਰਨਾ ਏਡਾ ਔਖਾ ਨਹੀਂ ਅਮਰੀਕਾ ਦੇ ਲਈ ਜੇ ਕਰਨਾ ਚਾਹੁੰਦੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਵੈਨਜ਼ੂਏਲਾ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਗ੍ਰੀਨਲੈਂਡ ਦੀ ਵੀ ਗੱਲਬਾਤ ਕੀਤੀ ਆ, ਕਿਹੜੇ-ਕਿਹੜੇ ਜਿਹੜੇ ਮੁਲਕ ਆ ਉਹ ਟਰੰਪ ਹੁਣੀ ਉਹਨਾਂ ਦੇ ਪਿੱਛੇ ਜਾ ਸਕਦੇ ਹੈਗੇ। ਅੱਜ BBC ਨੇ ਇਹ ਕਾਫੀ ਵੱਡੀ ਜਿਹੜੀ ਰਿਪੋਰਟ ਛਾਪੀ ਹੈਗੀ ਇਸ ਸੰਬੰਧ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਉਹਨਾਂ ਦੇ ਪਿੱਛੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਾ ਸਕਦੇ ਆ।
ਗ੍ਰੀਨਲੈਂਡ ਪਹਿਲੇ ਨੰਬਰ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ ਆ। ਉਸ ਤੋਂ ਬਾਅਦ ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ, ਉਹ ਬਾਰ-ਬਾਰ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕੋਲੰਬੀਆ ਵਾਲੇ ਆ, ਉਹ ਵੀ ਸੇਮ ਕੰਮ ਹੀ ਕਰ ਰਹੇ ਹੈਗੇ ਆ, ਇੱਥੇ ਡਰੱਗ ਭੇਜਦੇ ਹੈਗੇ ਆ। ਉੱਥੇ ਦਾ ਪ੍ਰੈਜ਼ੀਡੈਂਟ ਵੀ ਜਿਹੜਾ ਵਰਸਟ ਹੈਗਾ ਆ। ਤੇ ਉਸ ਤੋਂ ਅੱਗੇ ਕਿਊਬਾ ਵੀ ਆਪਾਂ ਡਿਸਕਸ ਕਰ ਚੁੱਕੇ ਹੈਗੇ ਆ। ਕਿਊਬਾ ਦੇ ਮਾਮਲੇ 'ਚ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਵੀ ਆਪਾਂ ਨੂੰ ਫੋਰਸ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਕਿਊਬਾ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਗਰੀਬੀ ਆ, ਉਹ ਹੁਣ ਜਦੋਂ ਇੱਕੋ ਇੱਕ ਜਿਹੜੀ ਉਹਨਾਂ ਦੀ ਇਕੋਨਮੀ ਚੱਲਦੀ ਸੀ, ਉਹ ਵੈਨਜ਼ੁਏਲਾ ਦੇ ਤੇਲ ਦੇ ਉੱਤੇ ਚੱਲਦੀ ਸੀ। ਹੁਣ ਜਦੋਂ ਵੈਨਜ਼ੁਏਲਾ ਅਮਰੀਕਾ ਵਾਲਿਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਆ, ਤੇ ਉੱਥੇ ਤੇਲ ਜਾਣਾ ਜਿਹੜਾ ਬੰਦ ਹੋਊਗਾ ਤੇ ਉੱਥੇ ਦੀ ਇਕੋਨਮੀ ਦੇ ਉੱਤੇ ਜਿਹੜੀ ਆ ਬਹੁਤ ਜ਼ਿਆਦਾ ਅਸਰ ਪਊਗਾ ਤੇ ਲੋਕਾਂ ਦੇ ਵਿੱਚ ਭੁੱਖਮਰੀ ਬਹੁਤ ਜ਼ਿਆਦਾ ਪਊਗੀ। ਕਿਉਂਕਿ 50-60 ਸਾਲ ਹੋ ਗਿਆ ਜਦੋਂ ਤੋਂ ਕਿਊਬਾ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ। ਕਹਿੰਦੇ ਕਿਊਬਾ ਵਾਲਿਆਂ ਨੇ ਤਾਂ ਆਪਣੇ ਆਪ ਹੀ ਜਿਹੜਾ ਆ ਡਿੱਗ ਜਾਣਾ ਹੈਗਾ ਆ। ਇਸ ਤੋਂ ਬਾਅਦ ਮਕਸੀਕੋ ਦੇ ਨਾਲ ਵੀ ਕਸ਼ਮਕਸ਼ ਪੂਰੀ ਚੱਲ ਰਹੀ ਆ, ਟਰੰਪ ਹੋਣਾ ਦੀ। ਇੱਕ ਟਾਈਮ ਦੇ ਉੱਤੇ ਤਾਂ ਟਰੰਪ ਹੋਣਾ ਨੇ ਕਿਹਾ ਸੀ ਵੀ ਅਸੀਂ ਪੂਰੇ ਆਪਣੇ ਜਿਹੜੇ ਡਰੋਨ ਆ ਉਹ ਭੇਜ ਰਹੇ ਆ ਮਕਸੀਕੋ ਦੇ ਵਿੱਚ, ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਡਰੱਗ ਕਾਰਟਲਸ ਆ, ਉਹ ਹੀ ਮਕਸੀਕੋ ਨੂੰ ਰਨ ਕਰ ਰਹੇ ਹੈਗੇ ਆ। ਇਹ ਉਹਨਾਂ ਨੇ ਓਪਨਲੀ ਕਿਹਾ ਹੈਗਾ। ਮਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ, ਉਹ ਬਾਰ-ਬਾਰ ਕਹਿ ਰਹੀ ਆ ਵੀ ਨਹੀਂ ਤੁਸੀਂ ਸਾਡੇ ਮੁਲਕ ਦੇ ਵਿੱਚ ਐਂਟਰ ਨਹੀਂ ਹੋ ਸਕਦੇ। ਪਰ ਬਿਹਾਈਂਡ ਦਾ ਸੀਨ ਇਹ ਵੀ ਜਿਹੜਾ ਚੱਲ ਰਹੀ ਗੱਲ ਵੀ ਆਲਰੇਡੀ ਅਮਰੀਕਾ ਵਾਲੇ ਡਰੋਨਸ ਯੂਜ਼ ਕਰਕੇ ਮਕਸੀਕੋ ਦੇ ਵਿੱਚ ਡਰੱਗ ਲਾਰਡਸ ਦੇ ਪਿੱਛੇ ਜਾ ਰਹੇ ਆ। ਮਕਸੀਕੋ ਦੇ ਪਿੱਛੇ ਜਾਣ ਦੀ ਗੱਲ ਨੂੰ ਜੇ ਦੱਸਦੀ ਜਾਈਏ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਤਾਂ ਜਦੋਂ ਉਹ ਆਫਿਸ 'ਚ ਆਏ ਸੀ ਤੇ ਉਹਨਾਂ ਨੇ ਪਹਿਲੇ ਦਿਨੇ ਜਿਹੜੀ ਗਲਫ ਆਫ ਮਕਸੀਕੋ ਨੂੰ ਗਲਫ ਆਫ ਅਮਰੀਕਾ ਦਾ ਨਾਂ ਡਿਕਲੇਅਰ ਕਰ ਦਿੱਤਾ ਸੀ। ਸੋ ਉਹਦੀ ਵੀ ਮਕਸੀਕੋ ਵਾਲਿਆਂ ਨੇ ਕਾਫੀ ਰੌਲਾ ਰੱਪਾ ਪਾਇਆ, ਪਰ ਹੋਇਆ ਕੁਛ ਨਹੀਂ। ਸੋ ਇਸ ਟਾਈਮ ਜਿਹੜੀ ਗੁਲਫ ਆਫ ਮੈਕਸੀਕੋ ਆ, ਉਸ ਨੂੰ ਗੁਲਫ ਆਫ ਅਮਰੀਕਾ ਹੀ ਕਿਹਾ ਜਾਣ ਲੱਗ ਪਿਆ ਹੈਗਾ। ਸੋ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਤਾਂ ਜੇ ਇਹ ਲੱਗਾ ਵੀ ਯੂਐਸ ਦੇ ਟਰੂਪਸ ਵੀ ਮੈਕਸੀਕੋ ਦੇ ਵਿੱਚ ਭੇਜਣੇ ਪੈਣ ਕਾਰਟਲਸ ਨੂੰ ਕੰਬੈਟ ਕਰਨ ਦੇ ਲਈ, ਲੜਨ ਦੇ ਲਈ, ਤੇ ਮੈਂ ਉਹਦੇ ਲਈ ਰੈਡੀ ਹੈਗਾ ਆ। ਪਰ ਉੱਥੇ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬਾum ਨੇ ਪਬਲਿਕਲੀ ਰਿਜੈਕਟ ਕੀਤਾ ਹੈਗਾ ਮੈਕਸੀਕਨ ਸੋਇਲ ਦੇ ਉੱਤੇ ਵੀ ਅਮਰੀਕਨ ਜਿਹੜੇ ਫੌਜੀ ਆ ਉਹ ਨਹੀਂ ਆ ਸਕਦੇ। ਪਰ ਇਹ ਜਿਹੜੇ 4-5 ਮੁਲਕ ਆ, ਉਹਨਾਂ ਦੇ ਪਿੱਛੇ ਕਿਸੇ ਟਾਈਮ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਅਮਰੀਕਾ ਆ, ਉਹ ਜਾ ਸਕਦਾ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।
ब्रेक तो बाद एक करीब आप सब ਦਾ ਸਵਾਗਤ ਹੈ ਸੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ $10 ਬਿਲੀਅਨ ਜਿਹੜਾ ਆ ਸੋਸ਼ਲ ਸਰਵਿਸਿਜ਼ ਤੇ ਚਾਈਲਡ ਕੇਅਰ ਫੰਡਿੰਗ ਉਹਨਾਂ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਨੂੰ ਜਾਂਦਾ ਉਸ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਨਾਲ ਬੈਨ ਕਰਨ ਜਾ ਰਿਹਾ ਆ, ਉਹਨਾਂ ਦੇ ਉੱਤੇ ਬੰਦ ਕਰਨ ਜਾ ਰਿਹਾ। ਇਹ ਕੱਟ ਆਫ ਕਰ ਦਿੱਤਾ ਹੈ। ਅੱਜ ਦੀ ਇਹ ਖਬਰ ਹੈ, ਨਿਊ ਯਾਰਕ ਪੋਸਟ ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ। ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਨੇ ਇਹ ਕਿਹਾ ਵੀ ਜੋ ਚਾਈਲਡ ਕੇਅਰ ਡਿਵੈਲਪਮੈਂਟ, ਟੈਂਪਰੇਰੀ ਅਸਿਸਟੈਂਸ ਫॉर ਨੀਡੀ ਫੈਮਿਲੀਜ਼, TANF ਤੇ ਸੋਸ਼ਲ ਸਰਵਿਸਿਜ਼, ਇਹ ਜਿਹੜੀਆਂ ਸਾਰੀਆਂ ਗ੍ਰਾਂਟ ਜਾਂਦੀਆਂ ਇਹਨਾਂ ਨੂੰ ਰੋਕਣ ਜਾ ਰਿਹਾ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਮਿਨੇਸੋਟਾ ਦੇ ਵਿੱਚ ਚਾਈਲਡ ਕੇਅਰ ਪ੍ਰੋਗਰਾਮਸ ਨੂੰ ਲੈ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਦੇ ਜਿਹੜੇ ਚਾਈਲਡ ਕੇਅਰ ਸੈਂਟਰ ਆ ਉਹ ਐਕਸਪੋਜ਼ ਹੋਏ ਸੀਗੇ। $7.35 ਬਿਲੀਅਨ ਦੇ ਕਰੀਬ ਜਿਹੜਾ TANF ਮਨੀ ਆ ਉਹ ਕੈਲੀਫੋਰਨੀਆ, ਕੋਲੋਰਾਡੋ, ਇਲੀਨੋਇਸ, ਮਿਨੇਸੋਟਾ ਤੇ ਨਿਊਯਾਰਕ 5 ਸਟੇਟਾਂ 'ਚ ਨਹੀਂ ਜਾਊਗਾ। ਸੋ ਨਿਊਯਾਰਕ ਦੇ ਵਿੱਚ ਵੀ ਨਵਾਂ ਮੇਅਰ ਬਣਿਆ ਆ। ਕੈਲੀਫੋਰਨੀਆ ਸਟੇਟ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਆਲਰੇਡੀ ਜਿਹੜਾ ਸਾਡਾ ਗਵਰਨਰ ਹੈਗਾ ਗੈਬਨ ਨਿਊਸਮ, ਉਹਦਾ ਪੰਗਾ ਚੱਲਦਾ ਹੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ। ਤੇ ਇਹਦੇ ਨਾਲ ਜਿਹੜੀਆਂ 3 ਸਟੇਟਾਂ, ਇਲੀਨੋਇਸ ਦੇ ਵਿੱਚ ਵੀ ਆਲਰੇਡੀ ਕਸ਼ਮਕਸ਼ ਲੜਾਈ ਚੱਲਦੀ ਉੱਥੇ ਦੇ ਗਵਰਨਰ ਦੀ ਤੇ ਟਰੰਪ ਦੀ ਸ਼ਬਦੀ ਜੰਗ ਆਪਾਂ ਕਹਿ ਸਕਦੇ ਹਾਂ। ਤੇ ਇਸ ਤੋਂ ਬਿਨਾਂ ਕੋਲੋਰਾਡੋ ਤੇ ਇਹ ਜਿਹੜੀਆਂ ਸਟੇਟਸ ਆ ਇਹਨਾਂ ਦੇ ਵਿੱਚ ਹੁਣ ਇਹ ਸਾਰੀ ਜਿਹੜੀ ਫੰਡਿੰਗ ਆ ਰੋਕ ਦਿੱਤੀ ਗਈ ਆ। ਕਹਿੰਦੇ ਵੀ $869 ਮਿਲੀਅਨ ਦੀ ਸੋਸ਼ਲ ਸਰਵਿਸਿਜ਼ ਬਲੌਕ ਗ੍ਰਾਂਟ ਜੋ ਹੁੰਦੀ ਆ ਉਹ ਵੀ ਇੱਥੇ ਰੋਕੀ ਗਈ ਹੈਗੀ ਆ। HHS ਆਫਿਸ ਇੰਸਪੈਕਟਰ ਜਨਰਲ ਨੇ ਇਹ ਕਿਹਾ ਆ ਵੀ 6 ਸਾਲਾਂ ਦੇ ਵਿੱਚ ਨਿਊਯਾਰਕ ਸਿਟੀ ਨੇ ਬਹੁਤ ਇੰਪਰੋਪਰਲੀ, ਜਿੱਦਾਂ ਗਲਤ ਤਰੀਕੇ ਦੇ ਨਾਲ ਫੈਡਰਲ ਗਵਰਨਮੈਂਟ ਨੂੰ ਜਿਹੜਾ ਬਿੱਲ ਕੀਤਾ ਆ $24.7 ਮਿਲੀਅਨ ਦਾ ਚਾਈਲਡ ਕੇਅਰ ਸਬਸਿਡੀਜ਼ ਨੂੰ। ਸੈਨੇਟਰ ਕ੍ਰਿਸਟਨ ਗਿਲਬ੍ਰੈਂਡ ਜੋ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਡਿਸੀਜਨ ਦੇ ਉੱਤੇ ਬਹੁਤ ਇੱਕ ਤਰ੍ਹਾਂ ਨਾਲ ਗੁੱਸਾ ਜਤਾਇਆ। ਉਹ ਕਹਿੰਦੇ ਵੀ ਇਹ ਤਾਂ ਆਮ ਲੋਕ ਜਿਹੜੇ ਵਿਚਾਰੇ ਹੈਗੇ ਆ ਜਿਨ੍ਹਾਂ ਨੂੰ ਸਪੋਰਟ ਮਿਲਦੀ ਆ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈਗਾ। HHS ਨੇ ਪਹਿਲਾਂ ਵੀ ਜਿਹੜੇ ਲੈਟਰਸ ਆ ਉਹ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੂੰ ਸੈਂਡ ਕੀਤੇ ਸੀ, ਮੇਅਰ ਜੈਕਬ ਫਰੇ ਨੂੰ ਵੀ ਸੈਂਡ ਕੀਤੇ ਸੀ, ਪਰ ਉਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਸੀਗਾ। ਸੋ ਇਹ 1,30,000 ਦੇ ਕਰੀਬ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹ ਕਹਿ ਰਹੇ ਵੀ ਮਿਨੇਸੋਟਾ 'ਚ ਰਹਿ ਰਹੇ ਆ ਐਜ਼ ਆਫ 2023, ਜੋ ਕਿ 40,000 2019 ਨਾਲੋਂ ਵੱਧ ਹੈਗੇ ਆ। ਤੇ ਆਪਾਂ ਕੱਲ ਸ਼ਾਮੀ ਵੀ ਖਬਰ ਕੀਤੀ ਸੀ ਵੀ 2000 ਦੇ ਕਰੀਬ ਜਿਹੜੇ FBI ਦੇ ਏਜੰਟਸ ਆ ਉੱਥੇ ਪਹੁੰਚੇ, ਜਾਂ ਆਈਸ ਦੇ ਏਜੰਟ ਉੱਥੇ ਪਹੁੰਚੇ ਹੋਏ ਆ ਫਰਾਡ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ। ਸੋ ਕਾਫੀ ਫੜੋਫੜਾਈ ਹੋਣੀ ਆ। ਉਸੇ ਨੂੰ ਚੱਲਦਿਆਂ ਦੇਖਦੇ ਹੋਏ ਹਰਜੋਤ ਸਿੰਘ ਜੀ, ਓਹਾਇਓ ਦੇ ਵਿੱਚ ਵੀ ਇਹ ਕੰਮ ਸ਼ੁਰੂ ਹੋ ਚੁੱਕਾ। ਜਿਹੜੇ ਕੁਝ ਪੱਤਰਕਾਰ ਆ ਉਹ ਇਦਾਂ ਹੀ ਡੇ ਕੇਅਰ ਦੇ ਉੱਤੇ, ਤੇ ਕੈਲੀਫੋਰਨੀਆ ਦੇ ਵਿੱਚ ਵੀ ਇਦਾਂ ਦੀਆਂ ਵੀਡੀਓਜ਼ ਆਉਣੀਆਂ ਸ਼ੁਰੂ ਹੋ ਰਹੀਆਂ ਆ। ਸੋ ਇਹ ਹਰ ਇੱਕ ਪਾਸੇ ਜਿਹੜੀ ਹਰਜੋਤ ਸਿੰਘ ਜੀ ਨਜ਼ਰ ਰਹਿਣੀ ਹੈ, ਖਾਸ ਕਰਕੇ ਜਿੱਦਾਂ ਤੁਸੀਂ ਦੱਸਿਆ ਵੀ ਡੈਮੋਕ੍ਰੇਟ ਹੈਲਡ ਸਟੇਟਸ ਜਾਂ ਸਿਟੀਜ਼, ਉਹਨਾਂ ਦੇ ਉੱਤੇ ਖਾਸ ਨਿਸ਼ਾਨਾ ਜਿਹੜਾ ਆ ਇਹਨਾਂ ਮਾਮਲਿਆਂ ਦੇ ਵਿੱਚ ਰਹਿਣ ਵਾਲਾ ਹੈਗਾ ਆ। ਸੋ ਭਾਈ ਪੇਪਰ ਵਰਕ ਆਪਣੇ ਅਪ ਟੂ ਡੇਟ ਕਰ ਲਓ। ਜੇ ਤੁਸੀਂ ਡੇ ਕੇਅਰ ਸੈਂਟਰ ਰਨ ਕਰਦੇ ਆ, ਮੇਕ ਸ਼ੋਰ ਕਰੋ ਅਪ ਟੂ ਡੇਟ ਜਿਹੜਾ ਉਹ ਤੁਹਾਡਾ ਕੰਮ ਹੋਵੇ। ਕਿਸੇ ਨਾ ਕਿਸੇ ਨੇ ਆ ਜਾਣਾ, ਵੀਡੀਓ ਅੱਜ ਕੱਲ੍ਹ ਬਣ ਜਾਂਦੀ ਆ ਤੇ ਵੀਡੀਓ ਤੋਂ ਬਾਅਦ ਸਭ ਨੂੰ ਹੀ ਪਤਾ ਵੀ ਕੀ ਜਿਹੜਾ ਉੱਥੇ ਫਿਰ ਹੁੰਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੇ, USCIS ਨੇ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਆ, ਨਵਾਂ ਜਿਹੜਾ ਨੈਚੁਰਲਾਈਜੇਸ਼ਨ ਸਿਵਿਕ ਟੈਸਟ ਆ ਜੋ 2025 ਦੇ ਵਿੱਚ ਉਹਨਾਂ ਨੇ ਦੱਸਿਆ ਸੀ, ਉਸ ਨੂੰ ਹੁਣ ਸ਼ੁਰੂ ਜਿਹੜਾ ਉਹ ਕਰ ਦਿੱਤਾ। ਅਕਤੂਬਰ 2025 ਤੋਂ ਬਾਅਦ 'ਚ ਜਿਨ੍ਹਾਂ ਨੇ ਵੀ ਕਹਿ ਲਓ ਵੀ ਸਿਟੀਜ਼ਨ ਬਣਨ ਦੇ ਲਈ ਟੈਸਟ ਦੇਣਾ ਹੈ, ਸਿਵਿਕ ਦਾ ਜਿਹੜਾ ਇੰਗਲਿਸ਼ ਵਾਲਾ ਟੈਸਟ ਹੁੰਦਾ ਆ ਨਾਲ, ਉਹਦੇ ਵਿੱਚ ਤਬਦੀਲੀਆਂ ਆ ਚੁੱਕੀਆਂ ਆ। ਪਹਿਲਾਂ 100 ਸਵਾਲ ਹੁੰਦੇ ਸੀ, ਹੁਣ ਉਹਦੀ ਥਾਂ ਦੇ ਉੱਤੇ 128 ਸਵਾਲ ਹੋਣਗੇ। ਅੱਗੇ 10 ਸਵਾਲ ਪੁੱਛੇ ਜਾਂਦੇ ਸੀ, ਉਹਨਾਂ ਚੋਂ ਤੁਹਾਨੂੰ 6 ਜਿਹੜੇ ਆ ਸਹੀ ਦੱਸਣੇ ਹੁੰਦੇ ਸੀਗੇ, ਤੇ ਹੁਣ 12 ਤੁਹਾਨੂੰ ਉੱਤਰ ਆ ਉਹ ਸਹੀ ਜਿਹੜੇ ਉਹ ਦੱਸਣੇ ਪੈਣਗੇ, ਤੇ 20 ਸਵਾਲ ਤੁਹਾਨੂੰ ਜਿਹੜੇ ਉਹ ਪੁੱਛੇ ਜਿਹੜੇ ਉਹ ਜਾਣਗੇ। ਸੋ ਹੁਣ ਜਿਨ੍ਹਾਂ ਨੇ ਵੀ ਹੁਣ ਇਸ ਸਮੇਂ ਦੇ ਵਿੱਚ ਅਪਲਾਈ ਕਰਨਾ ਹੈ, ਤੇ ਜਿਹੜਾ N400 ਫਾਰਮ ਹੁੰਦਾ, ਨਵਾਂ ਫਾਰਮ
ਜਿਹੜਾ ਆ ਉਹ ਮੇਕ ਸ਼ੋਰ ਕਰੋ ਵੀ ਉਸ ਦੀ ਵਰਤੋਂ ਕਰਦੇ ਹੋਏ ਤੁਸੀਂ ਅਪਡੇਟ ਜਿਹੜਾ ਉਹ ਕਰਨਾ ਹੈਗਾ ਆ। ਸੋ ਜੇ ਦਿਖਾ ਹੀ ਦਿੰਦੇ ਆ ਹਰਜੋਤ ਸਿੰਘ ਜੀ ਨਾਲ ਸਕਰੀਨ ਦੇ ਉੱਤੇ ਵੀ ਜਿਹੜੇ ਸਿਵਿਕਸ ਦੇ ਟੈਸਟ ਦੇ ਵਿੱਚ ਉਹਨਾਂ ਨੇ ਚੇਂਜਸ ਜਿਹੜੇ ਲਿਆਂਦੇ ਆ, ਸੋ ਉਹ ਟੈਸਟ ਵੀ ਤੁਹਾਡੇ ਨਾਲ ਜਿਹੜਾ ਉਹ ਆਪਾਂ ਸ਼ੇਅਰ ਕਰ ਦਿੰਦੇ ਆ। ਸੋ 65 ਸਾਲ ਦੀ ਉਮਰ ਹੈਗੀ ਆ, ਸੋ ਉਹ 65 ਸਾਲ ਦੀ ਉਮਰ ਆ ਤੇ 20 ਸਾਲ ਹੋ ਗਏ ਅਮਰੀਕਾ 'ਚ ਰਹਿੰਦੇ ਆ, ਲਾਫੁਲ ਪਰਮਾਨੈਂਟ ਰੈਜ਼ੀਡੈਂਟ ਆ। ਉਹਨਾਂ ਨੂੰ ਹੁਣ ਕਹਿੰਦੇ ਵੀ ਸਪੈਸ਼ਲ ਕੰਸੀਡਰੇਸ਼ਨ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਵੇਗੀ। ਸੋ ਕਹਿੰਦੇ ਵੀ ਉਹ ਤੁਹਾਨੂੰ 20 ਦੀ ਥਾਂ ਦੇ ਉੱਤੇ 10 ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਸੋ 10 ਚੋਂ ਤੁਹਾਨੂੰ 6 ਜਿਹੜੇ ਆਨਸਰ ਫਿਰ ਵੀ ਜਿਹੜੇ ਉਹ ਦੇਣੇ ਜਿਹੜੇ ਉਹ ਪੈ ਸਕਦੇ ਹੈਗੇ ਜੇ ਤੁਹਾਡੇ ਸਪੈਸ਼ਲ ਕੰਸੀਡਰੇਸ਼ਨ ਆ। ਸੋ 128 ਸਵਾਲ ਹਰਜੋਤ ਸਿੰਘ ਜੀ ਇਹ ਕਰ ਦਿੱਤੇ ਆ। ਹੈ ਤਾਂ ਉੱਦਾਂ ਨੋਰਮਲ ਹੀ ਹੈ, ਕੋਈ ਜ਼ਿਆਦਾ ਔਖੇ ਨਹੀਂ ਹੈ, ਕਈ ਵਾਰੀ ਲੱਗਦਾ ਹੁੰਦਾ ਆ, ਪਰ ਥੋੜ੍ਹੀ ਜਿਹੜੇ ਸਿਵਲ ਵਾਲੇ ਸਿਵਲ ਵਾਰ ਜਿਹੜੀ ਹੋਈ ਸੀ ਉਹਦੇ ਨਾਲ ਕੋਈ ਸੰਬੰਧਿਤ ਥੋੜ੍ਹੀਆਂ ਹੋਰ ਪੁਰਾਣੀਆਂ ਫਾਊਂਡਰਸ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਆ ਉਹਨਾਂ ਨੂੰ ਜਿਹੜਾ ਹੁਣ ਐਡ ਹੋਰ ਕੀਤਾ ਗਿਆ ਆ। 1800s ਦੇ ਵਿੱਚ ਰੀਸੈਂਟ ਅਮਰੀਕਨ ਹਿਸਟਰੀ, ਹੋਰ ਹਿਸਟੋਰੀਕਲ ਇਨਫੋਰਮੇਸ਼ਨ ਉਹ ਇਸ ਦੇ ਵਿੱਚ ਨਵੀਂ ਜਿਹੜੀ ਉਹ ਐਡ ਕੀਤੀ ਗਈ ਆ। ਸਿੰਬਲਸ ਦੇ ਬਾਰੇ, ਹੌਲੀਡੇਜ਼ ਦੇ ਬਾਰੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਸਵਾਲ ਜਿਹੜੇ ਪੁੱਛੇ ਜਾਣਗੇ। ਸੋ ਮੇਕ ਸ਼ੋਰ ਕਰੋ ਵੀ ਹੁਣ ਜਦੋਂ ਤੁਸੀਂ ਸਿਵਿਕ ਦਾ ਟੈਸਟ ਦੇਣਾ ਆ ਉਹ 100 ਸਵਾਲਾਂ ਨਹੀਂ, ਹੁਣ 128 ਸਵਾਲਾਂ ਵਾਲਾ ਜਿਹੜਾ ਪੈਂਫਲੇਟ ਆ ਉਹ ਉਸ ਨੂੰ ਜਿਹੜਾ ਤੁਸੀਂ ਤਿਆਰੀ ਕਰਕੇ ਜਿਹੜਾ ਉਹ ਜਾਓ। ਸੋ USCIS ਦੇ ਦੁਆਰਾ ਜਿਹੜਾ ਨਵਾਂ ਟੈਸਟ ਆ ਇਹ ਹੁਣ ਵੱਡੇ ਪੱਧਰ ਦੇ ਉੱਤੇ ਇਸੇ ਦੇ ਨਾਲ ਹੀ ਜਿਹੜਾ ਟੈਸਟ ਆ ਲਿਆ ਜਾ ਰਿਹਾ ਹੈ। ਜਾਂ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੇ ਵਿੱਚ ਡਰ ਵਾਲਾ ਮਾਹੌਲ ਆ ਵੀ ਕਿਸ ਤਰ੍ਹਾਂ ਟੈਸਟ ਪਾਸ ਕਰਾਂਗੇ। ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆ ਵੀ 20 ਕੁਐਸਚਨ ਪੁੱਛੇ ਜਾਊਗੇ ਤੇ 12 ਤੁਹਾਨੂੰ ਜਿਹੜੇ ਆ ਉਹ ਆਨਸਰ ਕਰਨੇ ਪੈਣੇ ਆ ਰਾਈਟ, ਤਾਂ ਤੁਸੀਂ ਜਿਹੜਾ ਆ ਟੈਸਟ ਪਾਸ ਕਰੋਗੇ। ਅਗਲੀ ਖਬਰ ਵੱਲ ਚੱਲੀਏ। USPS ਯੂਨਾਈਟਿਡ ਸਟੇਟਸ ਪੋਸਟਲ ਸਰਵਿਸ ਵਾਲਿਆਂ ਨੇ ਉਹ ਜਿਹੜੇ ਕੰਟਰੈਕਟਰਸ ਆ ਟਰੱਕਿੰਗ ਕੰਪਨੀਜ਼ ਦੇ ਜੋ ਨੌਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਡਰਾਈਵਰਸ ਨੂੰ ਯੂਜ਼ ਕਰਦੇ ਆ, ਉਹਨਾਂ ਨੂੰ ਉਹ ਕਹਿੰਦੇ ਵੀ ਅਸੀਂ ਫੇਜ਼ ਆਊਟ ਕਰਨ ਜਾ ਰਹੇ ਆ। ਸੋ ਜਿਹੜੀਆਂ ਕੰਪਨੀਆਂ USPS ਦੇ ਨਾਲ ਕੰਮ ਕਰਦੀਆਂ ਆ, ਜੇ ਉਹਨਾਂ ਦੇ ਵਿੱਚ ਨੌਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੇ ਆਪਰੇਟਰਸ ਆ ਉਹਨਾਂ ਨੂੰ ਉਹ ਯੂਜ਼ ਨਹੀਂ ਕਰਨਗੇ। USPS ਨੇ ਇਹ ਕਿਹਾ ਆ, ਯੂਨਾਈਟਿਡ ਸਟੇਟ ਪੋਸਟਲ ਸਰਵਿਸ ਨੇ, CD ਲਾਈਫ ਜਿਹੜਾ ਅੱਜ ਦਾ ਇਹ ਰਿਪੋਰਟ ਕਰ ਰਿਹਾ ਵੀ ਜਿਹੜੇ ਕ੍ਰੈਸ਼ ਆ ਉਹ ਬਹੁਤ ਜ਼ਿਆਦਾ ਹੋ ਰਿਹਾ। ਅਸੀਂ ਜਿਹੜੀ ਸੇਫਟੀ ਦੇ ਲਈ ਕਮਿਟਡ ਹੈਗੇ ਆ ਤੇ ਜਿਹੜੇ ਸਾਡੇ ਕੰਟਰੈਕਟਰ ਡਰਾਈਵਰਸ ਆ ਤੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਕਹਿੰਦੇ ਲੋਕ ਹੈਗੇ ਆ ਵੱਖ-ਵੱਖ ਜਿਹੜੇ ਐਕਸਪੀਰੀਅੰਸ ਵਾਲੇ। ਸੋ ਅਸੀਂ ਕਹਿੰਦੇ ਵੀ ਮੋਨੀਟਰ ਕਰ ਰਹੇ ਹਾਂ ਇੰਡਸਟਰੀ ਤੇ ਗਵਰਨਮੈਂਟ ਡਾਟਾ ਰਿਲੇਟਿੰਗ ਟੂ ਕੰਟਰੈਕਟਰਸ। ਸੋ ਉਸ ਕਰਕੇ ਅਸੀਂ ਚਾਹੁੰਦੇ ਆ ਵੀ ਜਿਹੜੀ ਸੇਫਟੀ ਆ ਉਹ ਹਾਈਵੇਜ਼ ਦੇ ਉੱਤੇ ਬਣੀ ਰਹੇ। ਸੋ USPS ਨੇ ਪੁਆਇੰਟ ਆਊਟ ਕੀਤਾ ਵੀ ਜਿਹੜਾ ਰੀਸੈਂਟਲੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਪਾਲਿਸੀਜ਼ ਹੈਗੀਆਂ ਆ ਵੀ ਮੇਕ ਅਮਰੀਕਨ ਰੋਡਵੇਜ਼ ਸੇਫਰ, ਇਹ ਰੀਜ਼ਨ ਨੂੰ ਲੈ ਕੇ ਇਸ ਸਾਰੀਆਂ ਜਿਹੜੀਆਂ ਟਰੱਕਿੰਗ ਕੰਪਨੀਜ਼ ਆ, ਕੰਟਰੈਕਟਰਸ ਆ, ਉਹਨਾਂ ਦੇ ਲਈ ਅਸੀਂ ਜਿਹੜੀਆਂ ਰਿਕੁਆਇਰਮੈਂਟਸ ਆ ਕਾਫੀ ਸਟ੍ਰਿਕਟ ਜਾਣੀ ਕਿ ਕਾਫੀ ਸਖਤ ਕੀਤੀਆਂ ਹੈਗੀਆਂ। ਸਤੰਬਰ 2025 ਦੇ ਵਿੱਚ FMCSC ਨੇ ਐਮਰਜੈਂਸੀ ਇੰਟਰਮ ਫਾਈਨਲ ਰੂਲ ਜਿਹੜਾ ਜਾਰੀ ਕੀਤਾ ਸੀ, ਜਿਹਦੇ ਮੁਤਾਬਿਕ ਰੀਸਟ੍ਰਿਕਟ ਕਰ ਦਿੱਤਾ ਗਿਆ ਸੀ ਸਟੇਟ ਦੇ ਡਰਾਈਵਿੰਗ ਲਾਇਸੈਂਸ ਏਜੰਸੀਜ਼ ਨੂੰ ਜੋ ਜਿਹੜੇ ਇਸ਼ੂ ਕਰਦੇ CDLs ਟੂ ਫੋਰਨ ਡੋਮਿਸਾਈਲਡ ਇੰਡੀਵਿਜੂਅਲਸ ਨੂੰ ਕਿ ਉਹਨਾਂ ਦਾ ਚੈੱਕ ਕੀਤਾ ਜਾਵੇ। ਸੋ USPS ਕਹਿੰਦੇ ਵੀ 55,000 ਦੇ ਕਰੀਬ ਲੋਡ ਬਾਈ ਟਰੱਕ ਈਚ ਡੇ ਕਰਦਾ ਹੈ ਡਿਲੀਵਰ, 55,000 ਲੋਡ। ਸੋ ਇਹ ਕਾਫੀ ਵੱਡਾ ਅਮਾਉਂਟ ਹੈਗਾ ਆ। ਤੇ ਸੋ ਓਵਰਆਲ ਕਹਿ ਲਓ ਹਰਜੋਤ ਸਿੰਘ ਜੀ, ਜਿਹੜੇ ਨੌਨ ਈਵਨ ਦੋ ਕੇਸ ਚੱਲ ਰਿਹਾ ਬੜਾ ਕੁਛ ਜਿਹੜਾ ਹੋ ਰਿਹਾ ਕੈਲੀਫੋਰਨੀਆ ਦੇ ਵਿੱਚ ਤੇ FMCSA DOT ਦੇ ਵਿੱਚ ਵੀ ਖਿੱਚੋਤਾਣ ਜਿਹੜੀ ਉਹ ਚੱਲ ਰਹੀ ਆ, ਪਰ ਨੌਨ ਡੋਮਿਸਾਈਲਡ ਵਾਲੇ ਆਊਟ ਆਫ ਬਿਜ਼ਨਸ ਜਿਹੜੇ ਉਹ ਕਰੀ ਜਾ ਰਹੇ ਆ। ਸੋ ਈਵਨ ਹੁਣ ਦੇਖੋ ਵੀ USPS ਨੇ ਵੀ ਇਹ ਕਹਿ ਦਿੱਤਾ ਵੀ ਉਹਨਾਂ ਕੰਪਨੀਆਂ ਨਾਲ ਉਹਨਾਂ ਨੇ ਕੰਮ ਹੀ ਨਹੀਂ ਕਰਨਾ ਜਿਹੜੇ ਨੌਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆਪਰੇਟਰਸ ਦੀ ਜਿਹੜੀ ਉਹ ਵਰਤੋਂ ਜਿਹੜੀ ਉਹ ਕਰਦੇ ਆ ਜਾਂ ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਆਟੋਮੈਟਿਕਲੀ ਉਹ ਆਊਟ ਆਫ ਟਰੈਕਿੰਗ ਜਿਹੜੇ ਉਹ ਜਾਣਗੇ। ਸੋ ਕਿੱਥੇ ਕੰਮ ਕਰ ਸਕਣਗੇ, ਕਿਵੇਂ ਹੋਊਗਾ। ਸੋ ਕਾਫੀ ਉਹਨਾਂ ਦੇ ਲਈ ਇਸ ਟਾਈਮ ਮਾਹੌਲ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਬਣਿਆ ਪਿਆ ਆ।
ਸੋ ਹੋਪਫੁਲੀ ਕੁਛ ਜਿਹੜਾ ਉਹ ਬਣੇ। ਬਾਕੀ ਕੇਸ ਦੇ ਵਿੱਚ ਜੋ ਅਪਡੇਟ ਆਊਗੀ ਉਹ ਫਿਰ ਆਪਾਂ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਾਂਗੇ। ਟੈਨੇਸੀ ਨੇ ਤਾਂ ਇੱਥੋਂ ਤੱਕ ਨਵੇਂ ਰੂਲ ਜਿਹੜੇ ਹਰਜੋਤ ਸਿੰਘ ਜੀ ਉਹ ਬਣਾ ਰਹੇ ਆ ਵੀ ਜੇ ਕੋਈ ਇਲੀਗਲ ਏਲੀਅਨ ਉਹਨਾਂ ਦੀਆਂ ਰੋਡ ਦੇ ਉੱਤੇ ਟਰੱਕ ਚਲਾਉਂਦਾ ਦੇਖਦਾ ਤੇ ਕਹਿੰਦੇ ਵੀ ਉਹਨੂੰ ਅਸੀਂ ਜੇਲ੍ਹ ਤੱਕ ਵੀ ਜਿਹੜੇ ਉਹ ਕਰ ਸਕਦੇ ਹਾਂ। ਇਹ ਰੂਲ ਲਿਆ ਰਹੇ ਆ, ਉੱਥੇ ਆਇਆ ਨਹੀਂ। ਸੋ ਉੱਥੇ ਟੈਨੇਸੀ ਦੇ ਵਿੱਚ ਇਸ ਦੀ ਜਿਹੜੀ ਉਹ ਚਰਚਾ ਸ਼ੁਰੂ ਹੋ ਚੁੱਕੀ ਆ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੀ ਸਖਤੀ ਆ ਸਾਰੇ ਪਾਸੇ ਜਿਹੜੀ ਉਹ ਚੱਲ ਰਹੀ ਆ। ਜਿਨ੍ਹਾਂ ਦੇ ਖਾਸ ਕਰਕੇ ਸਾਈਲਮ ਦੇ ਕੇਸ ਚੱਲ ਰਹੇ ਆ, ਉਹ ਟਰੱਕ ਡਰਾਈਵਿੰਗ ਦੇ ਵਿੱਚ ਸੀਗੇ, ਨਾਨ ਡੋਮਿਸਾਈਲਡ ਉਹਨਾਂ ਨੂੰ ਲਾਇਸੈਂਸ ਮਿਲੇ ਹੋਏ ਸੀਗੇ, ਉਹਦੇ ਉੱਤੇ ਹੁਣ ਪੱਕੀ ਜਿਹੜੀ ਤਲਵਾਰ ਆ ਹੀ ਜਿਹੜੀ ਉਹ ਲਟਕ ਰਹੀ ਹੈਗੀ। ਜੀ। ਅਗਲੀ ਖਬਰ ਵੱਲ ਚਲੀਏ। ਤੁਹਾਨੂੰ ਪਤਾ ਹੀ ਆ ਵੀ ਪਿਛਲੇ ਕੁਝ ਹਫ਼ਤੇ ਪਹਿਲਾਂ ਇੱਕ ਆਪਣੇ ਨੌਜਵਾਨ ਜਸ਼ਨਦੀਪ ਸਿੰਘ ਦਾ ਜਿਹੜਾ ਜਸ਼ਨਪ੍ਰੀਤ ਸਿੰਘ ਦਾ ਐਕਸੀਡੈਂਟ ਹੋਇਆ ਸੀ ਟਰੱਕ ਦਾ, ਹਾਈਵੇ 10 ਦੇ ਉੱਤੇ, ਜਿਹਦੇ ਨਾਲ 8 ਕਾਰਾਂ ਜਿਹੜੀਆਂ ਆ ਉਹ ਟੁੱਟ ਗਈਆਂ ਸੀਗੀਆਂ ਤੇ ਡੈਥ ਵੀ ਹੋਈ ਸੀ ਉਹਨਾਂ ਦੇ ਵਿੱਚ। ਤੇ ਉਹਦੇ ਉੱਤੇ ਪਹਿਲਾਂ ਜਿਹੜੇ ਆ CHP ਵੱਲੋਂ ਚਾਰਜਸ ਲਾਏ ਗਏ ਸੀ ਵੀ ਉਹ ਡਰਾਈਵਿੰਗ ਅੰਡਰ ਇਨਫਲੂਐਂਸ ਸੀ। ਬਾਅਦ ਦੇ ਵਿੱਚ ਉਹ ਚਾਰਜਸ ਜਿਹੜੇ ਆ ਉਹ ਰਿਮੂਵ ਕਰ ਦਿੱਤੇ ਗਏ ਸੀ। ਪਿਛਲੇ ਦਿਨਾਂ ਦੇ ਵਿੱਚ ਉਹ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਕਿਉਂਕਿ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਫਾਈਟ ਕੀਤਾ ਸੀ ਵੀ ਉਹ ਸਰਦਾਰ ਆ ਤੇ ਉਸ ਨੂੰ ਦਸਤਾਰ ਸਜਾਉਣ ਦਾ ਜਿਹੜਾ ਮੌਕਾ ਦਿੱਤਾ ਜਾਣਾ ਚਾਹੀਦਾ ਹੈਗਾ। ਸੋ ਉਹ ਕਹਿੰਦੇ ਵੀ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਉਹਨਾਂ ਜਿਹੜੀ ਛੋਟੀ ਦਸਤਾਰ ਆ ਉਹ ਸਜਾਈ ਹੋਈ ਸੀਗੀ। 3 ਲੋਕਾਂ ਦੀ ਇਸ ਐਕਸੀਡੈਂਟ ਦੇ ਵਿੱਚ ਮੌਤ ਹੋਈ ਸੀਗੀ ਤੇ ਉਸ ਸੰਬੰਧ ਦੇ ਵਿੱਚ ਜਿਹੜੀ ਉਹਦੀ ਕੋਰਟ ਦੀ ਪੇਸ਼ੀ ਸੀਗੀ। ਹੁਣ ਅਗਲੀ ਸੁਣਵਾਈ ਜਿਹੜੀ ਆ ਉਹ 16 ਤਰੀਕ ਨੂੰ ਹੋਣੀ ਹੈਗੀ ਆ। ਅਜੇ ਵੀ ਉਹ ਜੇਲ੍ਹ 'ਚ ਆ, ਉਹਦੀ ਜਿਹੜੀ ਬੇਲ ਆ ਉਹ ਨਹੀਂ ਹੋ ਸਕੀ। 3 ਕਾਊਂਟ ਜਿਹੜੇ ਵਹੀਕਲ ਮੈਨਸਲੌਟਰ ਵਿਦ ਗ੍ਰੌਸ ਨੈਗਲੀਜੀਲੈਂਸ ਤੇ ਰੈਕਲੈਸ ਡਰਾਈਵਿੰਗ ਦੇ ਉਹਦੇ ਉੱਤੇ ਲਾਏ ਗਏ ਆ। ਪਹਿਲਾਂ ਉਹਦੇ ਤੇ ਚਾਰਜਸ ਜਿਹੜੇ ਲਾਏ ਗਏ ਸੀ ਵਹੀਕਲ ਮੈਨਸਲੌਟਰ ਵਾਈਲ ਇੰਟੌਕਸੀਕੇਟਡ ਐਂਡ ਡਰਾਈਵਿੰਗ ਅੰਡਰ ਇਨਫਲੂਐਂਸ, ਤੇ ਉਹ ਜਿਹੜੇ ਆ ਡ੍ਰੌਪ ਕਰ ਦਿੱਤੇ ਗਏ ਸੀ। ਸੋ ਪਹਿਲੇ ਚਾਰਜਸ ਦੇ ਮੁਤਾਬਕ ਉਹਨੂੰ ਜਿਹੜੀ 17 ਸਾਲ ਦੀ ਸਜ਼ਾ ਹੋ ਸਕਦੀ ਸੀ। ਜਿਹੜੇ ਨਵੇਂ ਚਾਰਜਸ ਆ ਕਿਉਂਕਿ ਪੁਰਾਣੇ ਉਹ DUI ਵਾਲੇ ਕੱਢ ਦਿੱਤੇ ਗਏ ਆ ਤੇ 10 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਆ ਜੇ ਕਨਵਿਕਟ ਹੁੰਦਾ ਆ, ਇਹ ਦੱਸਦੇ ਜਾਈਏ। ਸੋ ਇਹ ਜਿਹੜਾ ਕ੍ਰੈਸ਼ ਸੀ ਬੜਾ ਹੀ ਖਤਰਨਾਕ ਕ੍ਰੈਸ਼ ਸੀ ਜਿਹਦੇ ਨਾਲ 3 ਲੋਕਾਂ ਦੀ ਮੌਤ ਹੋਈ ਸੀ। ਕਈ ਜਾਣੇ ਜਿਹੜੇ ਆ ਫੱਟੜ ਵੀ ਹੋਏ ਸੀਗੇ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇਹ ਕਿਹਾ ਸੀ ਕਿ ਜਿਹੜਾ ਗੈਬਨ ਨਿਊਸਮ ਹੋਣਾ ਦੀ ਸਟੇਟ ਦੇ ਵਿੱਚ ਇਸ ਨੇ ਜਿਹੜਾ ਲਾਇਸੈਂਸ ਲਿਆ ਇਲੀਗਲੀ, ਇਹ USA ਦੇ ਵਿੱਚ ਐਂਟਰ ਹੋਇਆ ਸੀਗਾ ਤੇ ਇਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ਦੇ ਕਾਬਲ ਨਹੀਂ ਸੀਗਾ। ਪਰ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਵਾਲਾ ਕੇਸ ਵੀ ਜਿਹੜਾ ਕਾਫੀ ਜ਼ਿਆਦਾ ਪਪੂਲਰ ਹੋਇਆ ਸੀ, ਉਹ ਵੀ ਕੈਲੀਫੋਰਨੀਆ ਦਾ ਹੀ ਰਹਿਣ ਵਾਲਾ ਸੀ। ਸੋ ਇਹਦੇ ਸਬੰਧ ਦੇ ਵਿੱਚ ਜਿਹੜਾ ਹਰਜਿੰਦਰ ਸਿੰਘ ਦਾ ਕੇਸ ਆ ਹਜੇ ਉਹਦੀ ਕੋਈ ਪੇਸ਼ੀ ਦੇ ਬਾਰੇ ਗੱਲਬਾਤ ਨਹੀਂ ਆਈ, ਪਰ ਇਹ ਜਸ਼ਨਪ੍ਰੀਤ ਦੇ ਸਬੰਧ ਦੇ ਵਿੱਚ ਜੋ ਅੱਜ ਆਈ ਹੈਗੀ ਆ ਉਹ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ ਵੀ ਅੱਜ ਨਿਊਯਾਰਕ ਪੋਸਟ ਨੇ ਸਟੋਰੀ ਰਨ ਕੀਤੀ ਹੈਗੀ ਆ। ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਆਪਾਂ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਬਾ ਸਿਟੀ ਇਲਾਕੇ ਦੇ ਜਿਹੜੇ ਕਾਂਗਰਸਮੈਨ ਲਗ ਡਮਾਲਫਾ, ਉਹਨਾਂ ਦੀ 65 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ। ਸੋ ਅੱਜ ਜਿਹੜੇ GOP ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਹੈਗੀ ਆ। ਸੋ 65 ਸਾਲ ਇਹਨਾਂ ਦੀ ਜਿਹੜੀ ਉਹ ਉਮਰ ਸੀਗੀ, ਕਿਸ ਕਰਕੇ ਇਹਨਾਂ ਦੀ ਮੌਤ ਹੋਈ ਉਸ ਦੇ ਬਾਰੇ ਅਜੇ ਇਹ ਜਾਣਕਾਰੀ ਇਹਨਾਂ ਨੇ ਨਹੀਂ ਦਿੱਤੀ ਹੈਗੀ। ਜੀ ਬਿਲਕੁਲ ਰਾਜਕਵੀ ਸਿੰਘ ਜੀ, ਐਕਸੀਡੈਂਟ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਤੇ ਉਹਨਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਆ। 7 ਟਰਮ ਕਾਂਗਰਸਮੈਨ ਸੀ, ਬੜੇ ਮਸ਼ਹੂਰ ਕਾਂਗਰਸਮੈਨ ਸੀਗੇ। ਸੋ ਲਾਮ ਅਲਫਾ ਜਿਹੜੇ ਹੈਗਾ ਇਹਨਾਂ ਦੀ ਡੈਥ ਇੱਕ ਤਰ੍ਹਾਂ ਨਾਲ ਹੁਣ ਚੈਲੰਜ ਬਣੂਗਾ। ਜਿਹੜੇ ਰਿਪਬਲਿਕਨ ਮੈਜੋਰਿਟੀ ਹੈਗੀ ਆ ਉਹ ਹੁਣ ਘਟ ਗਈ ਆ, ਕਿਉਂਕਿ ਮਾਰਜਰੀ ਟੇਲਰ ਵੀ ਕੁਇਟ ਕਰਨ ਜਾ ਰਹੀ ਹੈ ਇਸ ਸਾਲ 'ਚ। ਸੋ 2 ਵੋਟਾਂ ਜਿਹੜੀਆਂ ਉਹਨਾਂ ਦੀਆਂ ਘਟ ਜਾਣੀਆਂ, 218 ਰਹਿ ਜਾਣੀਆਂ ਹੈਗੀਆਂ। ਤੇ ਜੇ ਕੋਈ ਇਸ਼ੂ ਦੇ ਉੱਤੇ VOTING ਹੋਵੇ, 2 ਵੋਟਾਂ ਵੀ ਇਹਨਾਂ ਚੋਂ ਡੈਮੋਕ੍ਰੇਟਸ ਵੱਲ ਚੱਲ ਗਈਆਂ ਤੇ ਰਿਪਬਲਿਕਨਸ ਕੁਛ ਕਰਨ ਦੇ ਕਾਮਯਾਬ ਨਹੀਂ ਰਹਿਣਗੇ। ਜੀ, ਗਵਰਨਰ ਗੈਵਿਨ ਨਿਊਸਮ 14 ਦਿਨਾਂ ਦੇ ਵਿੱਚ ਸਪੈਸ਼ਲ ਇਲੈਕਸ਼ਨ ਜਿਹੜੀ ਉਹ ਕਾਲ ਕਰਨਗੇ ਰਿਪਲੇਸ ਕਰਨ ਦੇ ਲਈ ਡਗ ਲਮਾਲਫਾ ਹੁਣਾਂ ਨੂੰ। ਸੋ ਇਹ ਜਿਹੜਾ ਚੀਜ਼ ਆ, ਮੈਨੂੰ ਵੀ ਇੱਕ ਵਾਰੀ ਹਰਜੋਤ ਸਿੰਘ ਜੀ ਮੌਕਾ ਮਿਲਿਆ ਸੀ ਯੂਬਾ ਸਿਟੀ ਨਗਰ ਕੀਰਤਨ ਦੇ ਉੱਤੇ ਇਹਨਾਂ ਦੇ ਨਾਲ ਇੰਟਰਵਿਊ ਕਰਨ ਦਾ। ਉਸ ਟਾਈਮ ਦੇ ਉੱਤੇ ਜਿਹੜਾ ਨਿਖਲ ਗੁਪਤਾ ਵਾਲਾ ਮਸਲਾ ਬੜਾ ਗੰਭੀਰਤਾ ਦੇ ਨਾਲ ਜਿਹੜਾ ਚੱਲ ਰਿਹਾ ਸੀ, ਅਤੇ ਉਦੋਂ ਬੜੀ ਵਧੀਆ ਇਹਨਾਂ ਨੇ ਇਹੀ ਗੱਲ ਆਖੀ ਸੀ ਵੀ ਅਸੀਂ ਸਾਰੇ ਅਮਰੀਕਨਸ ਕੋਈ ਵੀ ਜਿਹੜਾ ਉਹ ਹੋਵੇ ਉਹਨਾਂ ਦੀ ਜਿਹੜੀ ਆ ਉਹ ਲਾਈਫ ਦੇ ਲਈ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਜਿਹੜਾ ਉਹ ਆਪਾਂ ਖੜਾਂਗੇ। ਹੁਣੇ ਟਰੱਕਿੰਗ ਦਾ ਇੱਕ ਕਾਕਸ ਬਣਿਆ ਸੀ, ਉਹਦੇ ਵਿੱਚ ਵੀ ਇਹ ਇਨਵੋਲਵ ਸੀਗੇ, ਪਰ ਅਨਫੋਰਚੂਨੇਟਲੀ ਇਹਨਾਂ ਦੀ ਜਿਹੜੀ ਹਰਜੋਤ ਸਿੰਘ ਜੀ ਕਹਿ ਲਓ ਵੀ ਮੌਤ ਦੇ ਕਰਕੇ ਸਾਰਾ ਕੁਛ ਹੀ ਜਿਹੜਾ ਆ ਉਹ ਉਹਨਾਂ ਦੇ ਪਰਿਵਾਰ ਦੇ ਲਈ ਤਾਂ ਦੁੱਖਦਾਈ ਖਬਰ ਹੈ ਹੀ ਹੈ ਆ, ਉਹਨਾਂ ਦੇ ਕੰਸਟੀਚੁਐਂਟਸ ਦੇ ਲਈ, ਉਹਨਾਂ ਦੇ ਸਪੋਰਟਰਸ ਦੇ ਲਈ ਵੀ ਇੱਕ ਦੁੱਖ ਭਰੀ ਜਿਹੜੀ ਉਹ ਖਬਰ ਆ। ਸੋ ਕੈਲੀਫੋਰਨੀਆ ਦੀ ਜਿਹੜੇ ਨਦਰਨ ਇਲਾਕੇ ਦੇ ਵਿੱਚ ਲਮਾਲਫਾ ਕਾਫੀ ਇੱਕ ਅਹਿਮ ਸ਼ਖਸੀਅਤ ਉਹ ਸੀਗੇ। ਸੋ ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਸਪੋਕਸਪਰਸਨ ਆ ਚੀਫ ਆਫ ਸਟਾਫ ਆ ਮਾਰਕ ਸਪੈਂਗਲ, ਉਹਨਾਂ ਨੇ ਕਿਹਾ ਵੀ ਇਹਨਾਂ ਦੀ ਲੈਗੇਸੀ ਕਾਫੀ ਲੰਮਾ ਸਮਾਂ ਜਿਹੜੀ ਉਹਨਾਂ ਨੂੰ ਯਾਦ ਕੀਤਾ ਜਾਊਗਾ। ਕਹਿੰਦੇ ਵੀ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਵੀ ਕਾਈਂਡਨੈਸ ਸੀਗੀ ਨਾਰਥ ਸਟੇਟ ਦੇ ਲਈ। ਸੋ ਇਹ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਜਿਹੜਾ ਹੋ ਗਿਆ ਆ। ਸੋ ਪਹਿਲੀ ਕੰਗਰੈਸ਼ਨਲ ਡਿਸਟ੍ਰਿਕਟ ਪੈਂਦੀ ਆ ਜਿੱਥੋਂ ਇਹ ਜਿੱਤਦੇ ਜਿਹੜੇ ਉਹ ਆ ਰਹੇ ਸੀ। 2013 ਤੋਂ ਜਿਹੜੀ ਡਿਸਟ੍ਰਿਕਟ 1 ਆ ਉਸ ਦੇ ਵਿੱਚ ਇਹ ਕਾਂਗਰਸਮੈਨ ਦੇ ਤੌਰ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਸਾਹਮਣੇ ਸੀਗੇ। ਸੋ ਲਗ ਡਮਾਲਫਾ ਹੁਣਾਂ ਦੀ ਕਹਿ ਲਓ ਵੀ ਅਚਾਨਕ ਹੋਈ ਮੌਤ ਦੇ ਕਰਕੇ ਸਾਰੇ ਜਾਣੇ ਹੀ ਪਹੁੰਚ ਕੇ ਉੱਥੇ ਰਹਿ ਗਏ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਸਿੱਖਾਂ ਦੇ ਕਾਫੀ ਕਰੀਬ ਸੀਗੇ, ਨਗਰ ਕੀਰਤਨ ਤੇ ਵੀ ਪਹੁੰਚਦੇ ਹੁੰਦੇ ਸੀ ਤੇ ਉਹ ਖੁਦ ਫਾਰਮਰ ਸੀਗੇ। ਸੋ ਬਹੁਤ ਸਾਰੇ ਰਾਈਸ ਫਾਰਮਰ ਸੀ, ਬਹੁਤ ਕਾਫੀ ਜਨਰੇਸ਼ਨਸ ਤੋਂ ਉਹਨਾਂ ਦਾ ਪਰਿਵਾਰ, ਤੇ ਐਗਰੀਕਲਚਰ ਨੂੰ ਲੈ ਕੇ ਰੂਰਲ ਏਰੀਏ ਦੇ ਜਿਹੜੇ ਲੋਕ ਆ ਉਹਨਾਂ ਦੇ ਲਈ ਉਹਨਾਂ ਨੇ ਫਾਈਟ ਜਿਹੜੀ ਆ ਕਾਫੀ ਜ਼ਿਆਦਾ ਕੀਤੀ ਹੈਗੀ ਆ। 2-3 ਹੋਰ ਖਬਰਾਂ ਸਾਂਝੀਆਂ ਕਰਦੇ ਫਿਰ ਸਾਡਾ ਸਮਾਂ ਜਿਹੜਾ ਸਮਾਪਤੀ ਵੱਲ ਜਾਣਾ ਹੈ। ਸੋਮਾਲੀਆ ਦੇ ਵਿੱਚੋਂ ਇੱਕ ਜਿਹੜਾ ਮੁਲਕ ਆ ਉਹ ਅਲੱਗ ਬਣ ਗਿਆ, ਸੋਮਾਲੀ ਲੈਂਡ ਕਰਕੇ। ਉਸ ਨੂੰ ਇਜ਼ਰਾਈਲ ਵਾਲਿਆਂ ਨੇ ਸਭ ਤੋਂ ਪਹਿਲਾਂ ਜਿਹੜਾ ਰਿਕੋਗਨਾਈਜ਼ ਕੀਤਾ ਹੈਗਾ। ਮੈਨੂੰ ਲੱਗਦਾ ਸੀ ਵੀ ਸ਼ਾਇਦ ਇੰਡੀਆ ਵਾਲੇ ਵੀ ਰਿਕੋਗਨਾਈਜ਼ ਕਰਨ ਜਾ ਰਹੇ ਆ, ਤੇ ਹੁਣ ਇਜ਼ਰਾਈਲ ਦੇ ਜਿਹੜੇ ਫਾਈਨੈਂਸ ਮਿਨਿਸਟਰ ਆ ਉਹਨਾਂ ਨੇ ਸੋਮਾਲੀ ਲੈਂਡ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਪਹਿਲੀ ਵਿਜ਼ਿਟ ਜਿਹੜੀ ਆ ਗਿਡੀਅਨ ਸਾਰ ਇਜ਼ਰਾਈਲ ਵਾਲਿਆਂ ਨੇ ਸੋਮਾਲੀ ਲੈਂਡ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਨਾਲ ਕੀਤੀ ਆ, ਜਿਨ੍ਹਾਂ ਦਾ ਨਾਂ ਐਬਦੀ ਰਹਿਮਾਨ ਮੁਹੰਮਦ ਅਬਦੁੱਲਾਹੀ ਹੈਗਾ। ਸੋਮਾਲੀਆ ਦੇ ਲੋਕ ਅਪਸੈਟ ਆ ਵੀ ਉਹਨਾਂ ਦੇ ਵਿੱਚੋਂ ਇਹ ਕੱਟ ਕਰਕੇ ਜਿਹੜਾ ਮੁਲਕ ਬਣਿਆ ਹੈਗਾ ਆ। ਹਾਲਾਂਕਿ ਉਹਨਾਂ ਨੇ 30 ਸਾਲ ਪਹਿਲਾਂ ਜਿਹੜੀ ਆ ਆਪਣੇ ਆਪ ਨੂੰ ਇੰਡੀਪੈਂਡੈਂਟ ਡਿਕਲੇਅਰ ਕੀਤਾ ਸੀਗਾ। ਸੋ ਹੁਣ ਰਿਕੋਗਨਾਈਜ਼ ਕਰਨ ਵਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਆ ਇਜ਼ਰਾਈਲ ਵਾਲਿਆਂ ਨੇ ਇਸ ਮੁਲਕ ਨੂੰ ਰਿਕੋਗਨਾਈਜ਼ ਕੀਤਾ ਜੀ। ਇਜ਼ਰਾਈਲ ਦੇ ਜਿਹੜੇ ਫੋਰਨ ਮਿਨਿਸਟਰ ਆ ਉੱਥੇ ਪਹੁੰਚੇ ਆ। ਬ੍ਰੇਕਅਵੇ ਸਟੇਟ ਜਿਹੜੀ ਸੋਮਾਲੀ ਲੈਂਡ ਆ ਉਸ ਨੂੰ, ਇਹ ਵਿਚਾਲਿਓਂ ਜੇ ਟੁੱਟ ਕੇ ਬਣਿਆ ਆ। ਸੋਮਾਲੀਆ ਦੇ ਵਿੱਚ ਇੱਕ ਸ਼ਹਿਰ ਦਾ ਮਤਲਬ ਜਿੱਦਾਂ
ਵਿੱਚੋਂ ਟੋਟੇ ਨੇ। ਹੁਣ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਸੋਮਾਲੀ ਵਾਲੇ ਕਿੱਦਾਂ ਜਾਣਗੇ, ਇਹ ਹੁਣ ਨਵਾਂ ਜਿਹੜਾ ਉਹ ਰੌਲਾ ਰੱਪਾ ਉੱਥੇ ਪਊਗਾ। ਸੋ ਸੋਮਾਲੀਲੈਂਡ ਨੂੰ ਪਹਿਲਾਂ ਰੈਕੋਗਨਾਈਜ਼ ਕਰਨ ਵਾਲੀ ਜਿਹੜਾ ਇਹ ਮੁਲਕ ਇਜ਼ਰਾਈਲ ਬਣਿਆ ਆ। ਸੋ ਜਿੱਦਾਂ ਹਰਜੋਤ ਸਿੰਘ ਜੀ, ਇਜ਼ਰਾਈਲ ਤੇ ਫੈਲਸਤੀਨ ਵਾਲਾ ਜਿਹੜਾ ਉਹ ਇਲਾਕਾ ਆ, ਵੀ ਵਿਚਾਲੇ ਇਜ਼ਰਾਈਲ ਆ, ਫੈਲਸਤੀਨ ਦਾ ਇਲਾਕਾ ਇੱਕ ਪਾਸੇ ਆ, ਫਿਰ ਗਾਜ਼ਾ ਇੱਕ ਪਾਸੇ ਆ। ਸੋ ਸੋਮਾਲੀਆ ਦੇ ਵਿੱਚ ਜਿਹੜਾ ਸੋਮਾਲੀਲੈਂਡ, ਹੁਣ ਉਸੇ ਤਰੀਕੇ ਨਾਲ ਵਿਚਾਲੇ ਜੇ ਸੋਮਾਲੀਲੈਂਡ ਆ, ਖੱਬੇ ਸੱਜੇ ਉੱਤੇ ਥੱਲੇ ਜਿਹੜਾ ਆ ਉਹ ਸੋਮਾਲੀਆ ਉਹਨਾਂ ਦੇ ਜਿਹੜਾ ਉਹ ਹੈਗਾ ਆ। ਸੋ ਇਹ ਫੋਰਨ ਮਿਨਿਸਟਰ ਜਿਹੜੇ ਇਜ਼ਰਾਈਲ ਦੇ ਆ ਉਹ ਉੱਥੇ ਸਾਰ ਪਹੁੰਚੇ ਜਿਹੜੇ ਉਹ ਹੈਗੇ ਆ। ਸੋ ਜਿਹੜੇ ਸੋਮਾਲੀਲੈਂਡ ਦੀ ਸਰਕਾਰ ਆ, ਉਹਨਾਂ ਨੇ ਇਹਨਾਂ ਦੇ ਅਰਾਈਵਲ ਦੀ ਪੁਸ਼ਟੀ ਜਿਹੜੀ ਆ ਐਕਸ ਦੇ ਉੱਤੇ ਕੀਤੀ ਆ। ਆਪਣੇ ਆਪ ਨੂੰ ਇਹਨਾਂ ਨੇ ਸੋਮਾਲੀਆ ਤੋਂ 1991 ਤੋਂ ਆਜ਼ਾਦ ਜਿਹੜਾ ਆ ਉਹ ਬਰਕਰਾਰ ਜਿਹੜਾ ਕਰਾਰ ਦੇ ਦਿੱਤਾ ਸੀਗਾ। ਸੋਮਾਲੀ ਮਿਲਟਰੀ ਦਾ ਡਿਕਟੇਟਰ ਸੀਗਾ ਸਿਆਦ ਬਾਰੇ, ਉਸ ਨੂੰ ਤਖਤੋਂ ਲਾਹ ਕੇ ਫਿਰ ਇਹਨਾਂ ਨੇ ਆਪਣਾ ਜਿਹੜਾ ਇਹ ਮੁਲਕ ਆ ਉਸ ਦੀ ਘੋਸ਼ਣਾ ਕਰ ਦਿੱਤੀ ਸੀਗੀ। ਸੋ ਇਹ ਪਹਿਲਾ ਮੁਲਕ ਬਣਿਆ ਇਜ਼ਰਾਈਲ ਜਿਨ੍ਹਾਂ ਨੇ ਸੋਮਾਲੀਲੈਂਡ ਆ ਉਸ ਨੂੰ ਰੈਕਗਨਾਈਜ਼, ਉਹਨਾਂ ਨੂੰ ਮਾਨਤਾ ਦਿੱਤੀ ਹੈਗੀ ਆ। ਅਗਲੀ ਖਬਰ ਅਰਕਨਸਾਸ ਤੋਂ ਆਈ ਆ। ਅਰਕਨਸਾਸ ਦੇ ਵਿੱਚ ਇਹ ਉਹ ਸਟੇਟ ਬਣ ਗਿਆ ਜਿੱਥੇ ਉਹਨਾਂ ਨੇ ਹਾਈਵੇ ਪੈਟਰੋਲਸ ਨੇ ਇਦਾਂ ਦੇ ਜਿਹੜੇ ਕੈਮਰੇ ਲਾਏ ਆ ਜਿਹਦੇ ਨਾਲ ਜਿਹੜੀਆਂ ਤੁਹਾਡੀਆਂ ਹੈਂਡ ਹੈਲਡ ਡਿਵਾਈਸਸ ਆ ਉਹ ਇੱਕਦਮ ਫੜੀਆਂ ਜਾਣਗੀਆਂ। ਕਿਉਂਕਿ ਬਹੁਤ ਵਾਰ ਕੀ ਹੁੰਦਾ, ਲੁਕੋ ਕੇ ਫੋਨ ਕਰਦੇ ਰਹਿੰਦੇ ਆ ਤੇ ਨਹੀਂ ਪਤਾ ਲੱਗਦਾ ਹੈਗਾ। ਤੇ ਇਹ ਜਿਹੜੇ ਕੈਮਰੇ ਆ ਇਸ ਹਿਸਾਬ ਨਾਲ ਲਾਏ ਗਏ ਆ, ਜੇ ਤੁਸੀਂ ਫੋਨ ਯੂਜ਼ ਕਰਦੇ ਹੋਵੋਗੇ ਇਹ ਇੱਕਦਮ ਜਿਹੜੀ ਆ ਉਹਨਾਂ ਦੇ ਰਿਕਾਰਡ 'ਚ ਆ ਜਾਊਗਾ ਤੇ ਫਿਰ ਤੁਹਾਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਜਾਣਗੀਆਂ। ਸੋ ਇਸੇ ਤਰ੍ਹਾਂ ਜੋ ਜਿੱਥੇ ਕੰਸਟਰਕਸ਼ਨ ਹੁੰਦੀ ਆ ਉਸ ਏਰੀਏ ਦੇ ਵਿੱਚ ਵੀ ਜਿਹੜੇ ਕੈਮਰੇ ਲਾਏ ਗਏ ਹੈਗੇ ਆ ਤਾਂ ਕਿ ਦੂਰੋਂ ਹੀ ਲੋਕਾਂ ਨੂੰ ਜਿਹੜਾ ਆ ਫੜਿਆ ਜਾ ਸਕੇ ਤੇ ਬਾਅਦ ਦੇ ਵਿੱਚ ਜਿਹੜੀਆਂ ਟਿਕਟਾਂ ਉਹ ਦਿੱਤੀਆਂ ਜਾ ਸਕਣ। ਸੋ ਅਰਕਨਸਾ ਪਹਿਲੀ ਜਿਹੜੀ ਸਟੇਟ ਹੋਈ ਆ, ਕਹਿੰਦੇ ਵੀ 2000 ਤੋਂ ਵੱਧ ਕ੍ਰੈਸ਼ ਈਚ ਈਅਰ ਹੁੰਦੇ ਆ ਕੰਸਟਰਕਸ਼ਨ ਜ਼ੋਨਸ ਦੇ ਵਿੱਚ ਵੀ। ਸੋ ਉੱਥੇ ਵੀ ਬਹੁਤ ਜ਼ਿਆਦਾ ਸਟ੍ਰਿਕਟਨੈਸ ਕਰਨ ਜਾ ਰਹੇ ਆ। ਸੋ ਇਸ ਤੋਂ ਬਾਅਦ ਹੋਰ ਸਟੇਟਾਂ ਵੀ ਜਿਹੜੀਆਂ ਫੋਲੋ ਕਰਨਗੀਆਂ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ, ਜਿਹੜੇ 3 ਬਿੱਲ ਆ ਸਪੈਂਡਿੰਗ ਪੈਕੇਜ ਦੇ, ਉਹਦੇ ਉੱਤੇ ਜ਼ਰੂਰ ਥੋੜੀ ਜਿਹੀ ਗੱਲਬਾਤ ਕਰ ਦਿੰਦੇ ਆ ਤੇ ਫਿਰ ਆਪਾਂ ਸਰੋਤਿਆਂ ਤੋਂ ਮਾਫੀ ਮੰਗਾਂਗੇ। ਜੀ ਇਜਾਜ਼ਤ ਲੈਂਦੇ ਆ ਫਿਰ। ਸੋ 3 ਬਿੱਲ ਜਿਹੜੇ ਫੰਡਿੰਗ ਪੈਕੇਜ ਦੇ ਆ ਉਹ ਰਿਲੀਜ਼ ਕੀਤੇ ਗਏ ਹਾਊਸ ਤੇ ਸੈਨੇਟ ਦੇ ਵਿੱਚ। ਕਹਿੰਦੇ ਵੀ ਇਹ ਬ੍ਰੇਕ ਥਰੂ ਸਾਹਮਣੇ ਜਿਹੜਾ ਉਹ ਆਇਆ ਆ। ਅਪਰੋਪਰੀਏਟਰਸ ਕਹਿੰਦੇ ਵੀ ਟੈਕਸਟ ਉਹਨਾਂ ਨੇ ਜਾਰੀ ਜਿਹੜਾ ਉਹ ਕੀਤਾ 30 ਜਨਵਰੀ ਨੂੰ, ਕਿਉਂਕਿ ਫਿਰ ਗਵਰਨਮੈਂਟ ਦੀ ਸ਼ਟਡਾਊਨ ਹੈਗੀ ਆ ਨਾ। ਸੋ ਉਹਦੇ ਕਰਕੇ ਫਿਰ ਮਸਲਾ ਦੁਬਾਰਾ ਜਿਹੜਾ ਉਹ ਬਣ ਸਕਾ। ਅੱਗੇ ਰਿਕਾਰਡ ਤੋੜ 40 ਦਿਨਾਂ ਤੋਂ ਵੱਧ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਬੰਦ ਰਹੀ ਆ, ਕਿਉਂਕਿ ਸਮਝੌਤਾ ਆਪਸ 'ਚ ਨਹੀਂ ਹੋਇਆ। ਪਰ ਇਵੈਂਚੁਅਲੀ ਫਿਰ ਸਮਝੌਤਾ ਹੋਇਆ ਸੀ। ਫਿਰ ਕੁਛ ਕੁ ਟਾਈਮ ਦੇ ਲਈ ਇਹ ਹੁਣ ਸਰਕਾਰ ਖੁੱਲੀ ਸੀਗੀ। ਪਰ ਕਹਿੰਦੇ ਵੀ ਇਹ ਜਿਹੜਾ ਲੈਜਿਸਲੇਸ਼ਨ ਇਸ ਦੇ ਨਾਲ ਐਨਰਜੀ ਦਾ ਡਿਪਾਰਟਮੈਂਟ, ਕਾਮਰਸ ਦਾ ਡਿਪਾਰਟਮੈਂਟ, ਇੰਟੀਰੀਅਰ ਦਾ ਤੇ ਜਸਟਿਸ ਡਿਪਾਰਟਮੈਂਟ ਤੇ ਵਾਟਰ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਫੰਡ ਕੀਤਾ ਜਾਊਗਾ। ਤੇ ਇਹਦੇ ਵਿੱਚ 30 ਸਤੰਬਰ ਤੱਕ, ਐਂਡ ਆਫ ਕਰੰਟ ਫਿਸਕਲ ਈਅਰ, ਉਦੋਂ ਤੱਕ ਹੋਊਗਾ। ਇਹ ਕੰਪਰੋਮਾਈਜ਼ ਕਹਿੰਦੇ ਵੀ ਹੋਇਆ ਆ, ਨੈਗੋਸ਼ੀਏਸ਼ਨਸ ਕੀਤੀਆਂ ਹਾਊਸ ਤੇ ਸੈਨੇਟ ਦੀ ਅਪਰੋਪਰੀਏਟਰਸ ਆ ਉਹਨਾਂ ਦੇ ਜਿਹੜੇ ਉਹ ਦੁਆਰਾ। ਜੀਓਪੀ ਦੇ ਲੀਡਰਸ ਜਿਹੜੇ ਕਹਿੰਦੇ ਵੀ ਪਲਾਨ ਬਣਾ ਰਹੇ ਸੀਗੇ ਵੀ ਵੋਟਸ ਇਕੱਠੀਆਂ ਜਿਹੜੀਆਂ ਉਹ ਕਰਨ ਦੇ ਲਈ, ਤਾਂ ਜੋ ਪੈਕੇਜ ਨੂੰ ਹਾਊਸ ਫਲੋਰ ਦੇ ਉੱਤੇ ਆਉਂਦੇ ਵੀਰਵਾਰ ਨੂੰ ਪੇਸ਼ ਜਿਹੜਾ ਉਹ ਕੀਤਾ ਜਾ ਸਕੇ। ਸਪੀਕਰ ਮਾਈਕ ਜੌਨਸਨ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਵੀ ਇਹ ਜਿਹੜਾ ਪੈਸੇਜ ਆ ਇਹ ਜ਼ਰੂਰੀ ਆ, ਵੀ ਨਹੀਂ ਤਾਂ ਫਿਰ ਓਮਨੀ ਬੱਸ ਬਿੱਲ ਜਿਹੜਾ ਬਲੋਟਡ ਆ, ਜਿਹਦੇ ਵਿੱਚ ਪਤਾ ਨਹੀਂ ਕੀ ਕੁਛ ਜਿਹੜਾ ਉਹ ਐਡ ਕੀਤਾ ਗਿਆ ਹੁੰਦਾ ਆ, ਵੀ ਉਹਨੂੰ ਪਾਸ ਕਰਾਉਣ ਦਾ ਫਿਰ ਰੌਲਾ ਆ ਇਸ ਦੇ ਵਿੱਚ ਪੈ ਜਾਂਦਾ ਆ। ਸੋ 3 ਵੱਖੋ ਵੱਖਰੇ ਬਿੱਲ ਜਿਸ ਦੇ ਤਹਿਤ 2 ਜਿਹੜੇ ਵੱਡੇ ਫੰਡਿੰਗ ਮੈਜਰਸ ਹੋਣਗੇ, ਜਿਨ੍ਹਾਂ ਡਿਪਾਰਟਮੈਂਟ ਆਫ ਡਿਫੈਂਸ, ਹੈਲਥ ਐਂਡ ਹਿਊਮਨ ਸਰਵਿਸਿਜ਼, ਲੇਬਰ ਐਂਡ ਐਜੂਕੇਸ਼ਨ, ਉਹਨਾਂ ਨੂੰ ਕੀਤਾ ਜਾਊਗਾ ਫੰਡ। ਫਿਰ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ IRS, ਹੋਮਲੈਂਡ ਸਿਕਿਉਰਿਟੀ, ਸਟੇਟ ਟਰਾਂਸਪੋਰਟੇਸ਼ਨ, ਟ੍ਰੈਜਰੀ, ਹਾਊਸਿੰਗ ਤੇ ਅਰਬਨ ਡਿਵੈਲਪਮੈਂਟ, ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਬਿੱਲਾਂ ਦੇ ਵਿੱਚ ਜਿਹੜੀ ਰਾਸ਼ੀ ਮੁਹੱਈਆ ਕਰਾਉਣ ਦੇ ਲਈ ਜਿਹੜਾ ਉਹ ਆਖਿਆ ਗਿਆ ਹੈਗਾ ਆ। ਸੋ ਇਹ 3 ਬਿੱਲ ਜਿਹੜੇ ਆ ਉਹ ਲਿਆਂਦੇ ਗਏ ਆ। ਸੋ ਲਾ ਮੇਕਰਸ ਡੀਲ ਜਿਹੜੀ ਇਹਨਾਂ ਦੀ ਇਹਨਾਂ 3 ਬਿੱਲਾਂ ਦੇ ਉੱਤੇ ਬਣ ਚੁੱਕੀ ਆ। ਸੋ ਹੋਪਫੁਲੀ ਜਲਦ ਜਿਹੜੇ ਉਹ ਪਾਸ ਹੋ ਜਾਣਗੇ, ਤੇ ਜੇ ਪਾਸ ਹੁੰਦੇ ਆ ਤੇ ਅਮਰੀਕਨ ਸਰਕਾਰ ਜਿਹੜੀ ਉਹ ਚੱਲਦੀ ਰਹੂਗੀ, ਸ਼ਟਡਾਊਨ ਦੇ ਬੱਦਲ ਛੱਟ ਜਾਣਗੇ। ਸੋ ਸਰੋਤਿਓ, 1 ਘੰਟੇ ਦੇ ਦੌਰਾਨ ਅਸੀਂ ਬਹੁਤ ਜ਼ਿਆਦਾ ਜਿਹੜੀਆਂ ਖਬਰਾਂ ਆ ਉਹ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਵਰਲਡ ਲੈਵਲ ਤੇ ਕੀ ਹੋ ਰਿਹਾ, ਅਮਰੀਕਾ ਲੈਵਲ ਤੇ ਕੀ ਹੋ ਰਿਹਾ, ਕੈਲੀਫੋਰਨੀਆ ਲੈਵਲ ਤੇ ਕੀ ਹੋ ਰਿਹਾ।
ਜੇ ਤੁਹਾਨੂੰ ਪ੍ਰੋਗਰਾਮ ਪਸੰਦ ਆ ਜ਼ਰੂਰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਸ਼ੇਅਰ ਕਰਿਆ ਕਰੋ। ਤੁਹਾਨੂੰ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਲੱਗਦਾ ਹੈ? ਜ਼ਰੂਰ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 408 272 5200 ਤੇ ਕਾਲ ਕਰਕੇ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਿਓ। ਜੀ ਈਮੇਲ ਵੀ ਕਰ ਸਕਦੇ ਹੋ ਤੁਸੀਂ info@punjabiradiousa.com ਦੇ ਉੱਤੇ। ਸੋ ਡੈਫੀਨਿਟਲੀ। ਤੇ ਹਰਜੋਤ ਸਿੰਘ ਜੀ, ਆਪਾਂ ਇੱਕ ਕਾਂਗਰਸਮੈਨ ਲਮਾਲਫਾ ਦੀ ਜਿਹੜੀ ਉਹ ਗੱਲ ਕੀਤੀ ਸੀ ਜਿਨ੍ਹਾਂ ਦੀ ਦੇਹਾਂਤ ਹੋ ਗਿਆ। ਇੰਡੀਆਨਾ ਦੇ ਇੱਕ ਹੋਰ ਕਾਂਗਰਸਮੈਨ ਜਿਮ ਬੇਅਰਡ ਤੇ ਉਹਨਾਂ ਦੀ ਵਾਈਫ, ਉਹ ਇੱਕ ਕਾਰ ਕਰੈਸ਼ ਦੇ ਕਰਕੇ ਉਹ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਜਿਹੜੇ ਉਹ ਦੱਸੇ ਜਾਂਦੇ ਆ। GOP ਦੀ ਇਵੈਂਟ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਦੱਸਿਆ ਦੇ ਹੈਡ ਅ ਪ੍ਰੀਟੀ ਬੈਡ ਐਕਸੀਡੈਂਟ। ਇੰਡੀਆਨਾ ਦੇ ਰਿਪਰੈਜ਼ੈਂਟੇਟਿਵ ਜਿਮ ਬੇਅਰਡ ਤੇ ਉਹਨਾਂ ਦੀ ਜਿਹੜੀ ਵਾਈਫ ਆ ਉਹ ਇਸ ਟਾਈਮ ਜ਼ੇਰੇ ਇਲਾਜ ਨੇ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ। ਸੋ ਅੱਜ GOP ਨੂੰ ਕਹਿ ਸਕਦੇ ਹਾਂ ਵੀ ਇਸ ਗੁਣੋਂ ਕਾਫੀ ਜਿਹੜਾ ਉਹ ਝਟਕਾ ਜਿਹੜਾ ਉਹ ਲੱਗਾ ਆ। ਇੱਕ ਰਿਪਰੈਜ਼ੈਂਟੇਟਿਵ ਡਗ ਲਮਾਲਫਾ ਦੀ ਅਚਾਨਕ ਹੋਈ ਮੌਤ ਤੇ ਇਹ ਇੱਕ ਹੋਰ ਰਿਪਰੈਜ਼ੈਂਟੇਟਿਵ ਤੇ ਉਹਨਾਂ ਦੀ ਵਾਈਫ ਸੀਰੀਅਸਲੀ ਜਿਹੜੇ ਇੰਜਰਡ ਹੋਏ ਨੇ ਇੱਕ ਕਾਰ ਐਕਸੀਡੈਂਟ ਦੇ ਵਿੱਚ। ਇਹਨਾਂ ਦੀ ਜਾਂਦੇ ਉਮਰ ਇੱਕ ਵਾਰੀ 80 ਫੇਰ ਸਾਲ ਸੀ। ਆਪਣੀ ਕੌਮ ਦੇ ਜਿਹੜੇ ਸ਼ਹੀਦ ਹੈਗੇ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ, ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਸੋ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਆ। ਸਵੇਰੇ ਤੁਸੀਂ ਮੰਜੀ ਸਾਹਿਬ ਤੋਂ ਕਥਾ ਵੀ ਸੁਣੀ ਸੀ, ਉਹਦੇ ਵਿੱਚ ਉਹ ਤੋਂ ਬਾਅਦ ਗੁਰਬਾਣੀ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀ ਸ਼ਬਦ ਲਗਾਏ ਗਏ ਸੀ ਤੇ ਦੁਪਹਿਰ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਉਹਨਾਂ ਦੀ ਸ਼ਹਾਦਤ ਬਾਰੇ ਗੱਲਬਾਤ ਜਿਹੜੀ ਕੀਤੀ ਜਾਊਗੀ। ਸੋ ਸਾਰਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਸਿੱਖਾਂ ਦੀ ਪੱਗ ਜਿਹੜੀ ਆ ਮੁੜ ਕੇ ਫੇਰ ਜਿਹੜੀ ਆ ਸਿਰ ਦੇ ਉੱਤੇ ਰੱਖੀ ਸੀ। ਜੀ ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।